ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਲੈ ਕੇ ਆਇਆ ਇੰਡੋਜ਼ ਪ੍ਰਾਈਮ ਇੱਕ ਵਾਰੀ ਫੇਰ, ਜਿਸ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਦੇਸ਼ ਦੇ ਰਾਜਨੀਤਿਕ ਮੁੱਦਿਆਂ ਦੇ ਬਾਰੇ ਜਾਂ ਸਮਾਜਿਕ ਜਾਂ ਸੱਭਿਆਚਾਰਕ ਮੁੱਦਿਆਂ ਦੇ ਬਾਰੇ। ਪ੍ਰਾਂਤ ਦੀਆਂ ਗੱਲਾਂ ਵੀ ਕਰਦੇ ਹਾਂ ਅਤੇ ਨਾਲ ਅਸੀਂ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ ਵੀ ਝਾਤ ਪਾਉਂਦੇ ਹਾਂ। ਕੱਲ੍ਹ ਲੋਹੜੀ ਦਾ ਤਿਉਹਾਰ ਸੀ ਅਤੇ ਆਸ ਕਰਦੇ ਹਾਂ ਕਿ ਤੁਸੀਂ ਲੋਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਮਨਾਈ ਹੋਵੇਗੀ। ਅਤੇ ਅੱਜ ਮਾਘੀ ਦਾ ਤਿਉਹਾਰ ਹੈ ਅਤੇ ਮਾਘੀ ਦਾ ਤਿਉਹਾਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਖਿਦਰਾਣੇ ਦੀ ਘਾਟ ਵੀ ਚੇਤੇ ਆਉਂਦੀ ਆ, ਮਹਾਂ ਸਿੰਘ ਵੀ ਯਾਦ ਆਉਂਦਾ ਅਤੇ ਮਹਾਰਾਜ ਦਾ ਮੁਕਤਸਰ ਸਾਹਿਬ ਦੇ ਵਿੱਚ ਪਹੁੰਚਣਾ ਇਹ ਵੀ ਯਾਦ ਆਉਂਦਾ ਅਤੇ ਬਹੁਤ ਵੱਡਾ ਇੱਕ ਮੇਲਾ ਵੀ ਉੱਥੇ ਲੱਗਦਾ ਅਤੇ ਸਾਰੀਆਂ ਸੰਗਤਾਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਵੀ ਹੋ ਰਹੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ। ਅਤੇ ਹੁਣ ਆਪਾਂ ਗੱਲ ਜਿਹੜੀ ਕਰਦੇ ਹਾਂ ਅਤੇ ਜਿਹੜੀਆਂ ਗੱਲਾਂ ਕਰਨੀਆਂ ਉਹਨਾਂ ਦੇ ਨਾਲ ਮੇਰੀ ਸਾਂਝ ਜਿਹੜੀ ਆ ਪਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਜ਼ਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਜੀ, ਧੰਨਵਾਦ ਜੀ। ਲਸਾੜਾ ਸਾਹਿਬ, ਜਿੱਦਾਂ ਗੱਲ ਕੀਤੀ ਕਿ ਲੋਹੜੀ ਦੀ, ਮਾਘੀ ਦੀ, ਅਤੇ ਹੁਣ ਮੌਸਮ ਵੀ ਥੋੜ੍ਹਾ ਜਿਹਾ ਵਧੀਆ ਹੋਣ ਲੱਗਾ ਪੰਜਾਬ ਦੇ ਵਿੱਚ, ਕਿਉਂਕਿ ਪਹਿਲਾਂ ਬਹੁਤ ਧੁੰਦਾਂ ਪਈਆਂ ਅਤੇ ਹੁਣ ਧੁੱਪ ਥੋੜ੍ਹੀ ਨਿਖਰਨੀ ਸ਼ੁਰੂ ਹੋ ਗਈ ਆ ਅਤੇ ਸਰਦੀ ਦਾ ਵੈਸੇ ਤਾਂ ਥੋੜ੍ਹਾ ਸਮਾਂ ਹੀ ਲੱਗਦਾ ਵੀ ਰਿਹਾ ਅਤੇ ਗਰਮੀ ਐਤਕੀ ਵੀ ਲੱਗਦਾ ਛੇਤੀ ਆ ਜਾਣੀ ਆ। ਪਰ ਜਿੱਦਾਂ ਹੁਣ ਦਿਨ ਜਿਹੜੇ ਲੱਗਣੇ ਸ਼ੁਰੂ ਹੋਣੇ ਆ, ਇੱਕ ਬੜਾ ਵਧੀਆ ਇੱਕ ਟਰੈਂਡ ਵੀ ਰਿਹਾ ਆ ਜਾਂ ਸਾਡੇ ਇੱਕ ਸੱਭਿਆਚਾਰ ਦਾ ਬਹੁਤ ਅਹਿਮ ਹਿੱਸਾ ਰਿਹਾ, ਉਹ ਰਿਹਾ ਆ ਪਤੰਗਬਾਜ਼ੀ। ਕਿ ਅਸੀਂ ਪਤੰਗ ਜਿਹੜੇ ਆ ਚੜ੍ਹਾਉਂਦੇ ਰਹੇ ਹਾਂ, ਜਦੋਂ ਤਾਂ ਬਸੰਤ ਤੱਕ ਅਸੀਂ ਪਤੰਗ ਜਿਹੜੇ ਆ ਪੇਚੇ ਵੀ ਲਾਉਂਦੇ ਹਾਂ ਅਤੇ ਇੱਕ ਗੀਤਾਂ ਤੱਕ ਜਿਹੜੀਆਂ ਗੱਲਾਂ ਪਹੁੰਚ ਗਈਆਂ ਪੇਚਿਆਂ ਦੇ ਵਿੱਚ। ਪੇਚਿਆਂ ਜਦੋਂ ਲੱਗਦੇ ਹੁੰਦੇ ਸੀ ਪਤੰਗਬਾਜ਼ੀ ਦੇ ਵਿੱਚ ਅਤੇ ਉਹਦੇ ਵਿੱਚ ਕੁਛ ਜਿਹੜੇ ਪਤੰਗ ਆ ਲੁੱਟੇ ਵੀ ਜਾਂਦੇ ਸੀ, ਟੁੱਟਦੇ ਹੁੰਦੇ ਸੀ, ਹਾਰਨ ਦੇ ਵਿੱਚ ਵੀ ਸਵਾਦ ਸੀ। ਹੌਲੀ ਹੌਲੀ ਪੰਜਾਬੀ ਜਿਹੜੇ ਆ ਹਾਰਨਾ ਭੁੱਲ ਗਏ, ਸਿਰਫ ਜਿੱਤਣਾ ਹੀ ਜਿਹੜਾ ਆ ਚੇਤੇ ਰੱਖ ਲਿਆ। ਉਹਨੂੰ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਜਿੱਤਣਾ, ਉਹਦਾ ਇੱਕ ਤਰੀਕਾ ਇਹ ਆ ਗਿਆ ਕਿ ਇੱਕ ਨਵੀਂ ਤਰੀਕੇ ਦੀ ਡੋਰ ਦੀ ਖੋਜ ਹੋ ਗਈ, ਜਿਹਨੂੰ ਕਹਿੰਦੇ ਆ ਚਾਈਨਾ ਡੋਰ। ਚਾਈਨਾ ਡੋਰ ਦੇ ਉੱਤੇ ਆਪਾਂ ਪਹਿਲਾਂ ਆਉਂਦੇ ਹਾਂ ਕਿ ਚਾਈਨਾ ਡੋਰ ਹੈ ਕੀ ਇਹ ਚਾਈਨਾ ਤੋਂ ਆਉਂਦੀ ਹੈ, ਜਿਹਦੇ ਬਾਰੇ ਭਰਮਿਆਂ ਜਾਂ ਇਹਦਾ ਨਾਂ ਕਿਉਂ ਆ ਚਾਈਨਾ? ਜੀ, ਧੰਨਵਾਦ ਦਲਜੀਤ ਜੀ। ਤੁਸੀਂ ਪਹਿਲਾਂ ਮੌਸਮ ਦੀ ਗੱਲ ਕੀਤੀ ਸੀ, ਮੈਂ ਮੌਸਮ ਦੇ ਉੱਪਰ ਇੱਕ ਟਿੱਪਣੀ ਕਰ ਦੇਵਾਂ। ਵੈਸੇ ਮੈਂ ਕੋਈ ਮੌਸਮ ਵਿਭਾਗ ਦੇ ਵਿੱਚੋਂ ਤਾਂ ਨਹੀਂ ਹੈਗਾ ਜੀ, ਪਰ ਜਿੰਨਾ ਕੁ ਥੋੜ੍ਹਾ ਜਿਹਾ ਪੜ੍ਹਨ ਦਾ ਬਲ ਮਿਲਦਾ, ਜਿਹੜਾ ਇਹ ਨਵੇਂ ਸਾਲ ਦੀ ਸ਼ੁਰੂਆਤ ਹੈ ਨਾ, ਮੈਂ ਮੇਰੇ ਖਿਆਲ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਵੀ ਜਿਹੜਾ ਨਵਾਂ ਸਾਲ ਹੈ ਨਾ, ਆਪਾਂ ਤਾਂ ਕਹਿੰਦੇ ਹਾਂ ਵੀ ਚੰਗਾ ਰਹੇ ਸਾਰੇ ਸੰਸਾਰ ਦੇ ਲਈ, ਪਰ ਇਹ ਨਵਾਂ ਸਾਲ ਨਾਲ ਬਹੁਤ ਚੁਣੌਤੀਆਂ ਭਰਪੂਰ ਹੋਊਗਾ। ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ, ਜਿਹੜੀ ਤੁਸੀਂ ਸ਼ੁਰੂਆਤ ਹੀ ਗੱਲ ਕੀਤੀ ਹੈ ਮੌਸਮ ਦੀ, ਉਹਦੀ ਸ਼ੁਰੂਆਤ ਉਹਨੇ ਹੱਥ ਦਿਖਾ ਦਿੱਤੇ ਪਹਿਲਾਂ ਹੀ। ਹੁਣ ਤੁਸੀਂ ਇੱਕ ਪਾਸੇ ਦੇਖੋ ਬਈ ਇਸ ਸਮੇਂ ਜਿਹੜਾ ਅਮਰੀਕਾ ਦਾ ਮੌਸਮ ਵੈਸੇ ਹੁੰਦਾ, ਉੱਥੇ ਬਰਫਬਾਰੀ ਵਗੈਰਾ ਹੁੰਦੀ ਆ। ਉਹ ਆਪਣੇ ਕੈਨੇਡਾ ਦੇ ਵਿੱਚ ਜਾਂ ਉਹਨਾਂ ਦੇ ਬਾਰਡਰਸ ਦੇ ਉੱਪਰ ਤਕੜੀ ਬਰਫ ਪੈ ਜਾਂਦੀ ਆ। ਲੇਕਿਨ ਇਸ ਵਾਰ ਕੀ ਆ ਕਿ ਜਿਹੜਾ ਆਪਣਾ ਕੈਲੀਫੋਰਨੀਆ ਦਾ ਇਲਾਕਾ ਆ ਪੂਰੀ ਤਰ੍ਹਾਂ ਅੱਗ ਦੇ ਵਿੱਚ ਝੁਲਸ ਰਿਹਾ ਹੈ। ਚਲੋ ਉਹ ਸਾਡਾ ਵਿਸ਼ਾ ਨਹੀਂ ਹੈਗਾ, ਪਰ ਹੁਣ ਮੌਸਮ ਦੇ ਉੱਪਰ ਮੈਂ ਮਾੜੀ ਟਿੱਪਣੀ ਕਰਕੇ ਫਿਰ ਚਾਈਨਾ ਡੋਰ 'ਤੇ ਆਉਣਾ, ਕਿਉਂਕਿ ਅਸੀਂ ਵੀ ਫਿਰ ਇਹ ਜਿਹੜੀਆਂ ਪਤੰਗ ਚੜਾਉਣੇ, ਕੋਠਿਆਂ 'ਤੇ ਚੜ੍ਹ ਕੇ ਚੜਾਉਣੇ ਆ, ਫਿਰ ਗੁੱਡੀਆਂ ਵੀ ਲੁੱਟਣੀਆਂ, ਗਾਂਢੀਆਂ ਵੀ ਪੈਣੀਆਂ ਆ, ਅਤੇ ਉਹਦੇ ਵਿੱਚ ਧਿਆਨ ਰੱਖਣਾ ਪੈਣਾ ਮੌਸਮ ਦਾ ਵੀ। ਇੱਕ ਨਾਸਾ ਦਾ ਤੱਥ ਕਹਿ ਲਓ ਜਾਂ ਵਿਗਿਆਨਕ ਤੱਥ ਕਹਿ ਲਓ ਜਾਂ ਕਹਿ ਲਓ ਕਿ ਉਹਨਾਂ ਦੀ ਸਟੱਡੀ, ਉਹ ਕਹਿੰਦੇ ਆ ਵੀ ਜਿਹੜਾ ਹਿਸਾਬ ਕਿਤਾਬ ਲਾ ਕੇ ਦੇਖੋ ਕਿ ਕਲਾਈਮੇਟ ਚੇਂਜਸ ਕਿੰਨਾ ਅਫੈਕਟ ਕਰ ਰਹੀਆਂ। ਉਹਦੀ ਇੱਕ ਛੋਟੀ ਉਹਨੇ ਐਗਜ਼ਾਮਪਲ ਦਿੱਤੀ ਆ, ਪ੍ਰਸ਼ਾਂਤ ਮਹਾਸਾਗਰ ਜਿਹੜਾ ਸਭ ਤੋਂ ਵੱਡਾ ਆਪਣਾ ਮਹਾਸਾਗਰ ਹੈ। ਕਹਿੰਦੇ ਵੀ ਜੇ ਉਹਦੇ ਇੱਕ ਪਾਸੇ ਦੇ ਤੁਹਾਨੂੰ ਲੱਗਦਾ ਕਿ ਉੱਥੇ ਅੱਗ ਦੇ ਨਾਲ ਤਬਾਹੀ ਹੋ ਰਹੀ ਆ, ਉਹ ਜਿਹੜੇ ਤਾਂ ਬੰਦੇ ਇਸ ਚੀਜ਼ ਨੂੰ ਸਮਝਦੇ ਆ ਨਾ ਕਿ ਉਹ ਠੰਡੀਆਂ ਹਵਾਵਾਂ ਅਤੇ ਗਰਮ ਹਵਾਵਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਆ, ਜੇ ਕਹਿੰਦੇ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਪਾਸੇ ਜੇ ਉੱਥੇ ਮਤਲਬ ਕਿ ਤੁਹਾਡੀ ਕਿਆਸ ਰਾਈ ਤੋਂ ਬਾਅਦ ਜਾ ਕੇ ਤੁਹਾਨੂੰ ਲੱਗਦਾ ਕਿ ਉੱਥੇ ਤਾਂ ਅੱਗਾਂ ਹੀ ਇੰਨੀਆਂ ਲੱਗ ਰਹੀਆਂ ਨਹੀਂ ਕਿ ਹੁਣ ਤੁਹਾਨੂੰ ਦਿਖ ਰਿਹਾ ਲੱਗ ਰਹੀਆਂ ਆ, ਤਾਂ ਯਕੀਨ ਕਹਿੰਦੇ ਇਹ ਰੱਖਣਾ ਕਿ ਥੋੜ੍ਹੇ ਦਿਨਾਂ ਦੇ ਵਿੱਚ, ਥੋੜ੍ਹੇ ਅਰਸੇ ਦੇ ਵਿੱਚ ਤੁਹਾਨੂੰ ਪ੍ਰਸ਼ਾਂਤ ਮਹਾਸਾਗਰ ਦਾ ਜਿਹੜਾ ਦੂਸਰਾ ਪਾਸਾ ਆ, ਉਹ ਕਿਹੜਾ ਇੱਧਰ ਏਸ਼ੀਆ ਦਾ ਪਾਸਾ, ਉਹਦੇ ਵਿੱਚ ਇੰਡੀਆ ਵੀ ਆਉਂਦਾ, ਖਾਸ ਕਰਕੇ ਆਪਣਾ ਸਾਊਥ ਇੰਡੀਆ, ਉੱਥੇ ਫਿਰ ਅੱਗ ਦਾ ਉਲਟ ਉੱਥੇ ਹੜ੍ਹ ਆਉਣੇ ਨੇ ਫਾਲਤੂ ਦੇ, ਜਿਹੜਾ ਕਿ ਤੁਹਾਡੀ ਕਿਆਸ ਰਾਈ ਤੋਂ ਵੀ ਉੱਪਰ ਲਿਆਉਣੇ ਆ, ਔਰ ਉਹਦਾ ਨਜ਼ਾਰਾ 2 ਸਾਲ ਪਹਿਲਾਂ ਆਪਾਂ ਦੇਖ ਵੀ ਚੁੱਕੇ ਹਾਂ। ਸੋ ਨਾ ਆਉਣ ਤਾਂ ਬਹੁਤ ਚੰਗੀ ਗੱਲ ਆ, ਪਰ ਇਹ ਮੌਸਮ ਦੀ ਗੱਲ, ਸਭ ਕੁਝ ਬਦਲੇ ਗਿਆ। ਜੇ ਆਪਾਂ ਗੱਲ ਕਰੀਏ ਪਹਿਲਾਂ ਅਕਤੂਬਰ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਅਤੇ ਕੋਟੀਆਂ ਅਸੀਂ ਪਾ ਲਈ ਦੀਆਂ ਸੀ ਅਕਤੂਬਰ ਮਹੀਨੇ ਦੇ ਵਿੱਚ। ਦੀਵਾਲੀ ਮੈਂ ਦਲਜੀਤ ਜੀ ਆਪਣੇ ਟਾਈਮ ਕੋਟੀਆਂ ਦੇ ਵਿੱਚ, ਹਾਂਜੀ, ਕੋਟੀਆਂ ਪੈਂਦੀਆਂ ਸੀ ਜਦੋਂ ਪਟਾਕੇ ਵਜਾਉਂਦੇ ਹੁੰਦੇ ਸੀ ਅਤੇ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਅਤੇ ਰਜਾਈਆਂ ਲੈਂਦੇ ਹੁੰਦੇ ਸੀ ਦੀਵਾਲੀ ਨੂੰ। ਅਤੇ ਇਸ ਵਾਰ ਦਾ ਇਹ ਹੋ ਗਿਆ ਕਿ ਦਸੰਬਰ ਤੱਕ ਜਿੱਦਾਂ ਕਹਿ ਲਓ ਕਿ ਪੱਖੇ ਹੀ ਇੱਕ ਤਰ੍ਹਾਂ ਚੱਲਦੇ ਰਹੇ, ਅਤੇ ਹੁਣ ਵੀ 2 ਹਫ਼ਤਿਆਂ ਦੀ ਜੇ ਠੰਡ ਤੋਂ ਬਾਅਦ ਦੇਖ ਲਈਏ ਅਤੇ ਹੁਣ ਤਾਂ ਇਹ ਪ੍ਰੈਡਿਕਸ਼ਨ ਉਹਨਾਂ ਨੇ ਕਰ ਦਿੱਤੀ ਆ ਪਹਿਲਾਂ ਹੀ ਰਿਪੋਰਟਾਂ ਨੇ
ਕਿ ਤੁਹਾਡੀ ਪਹਿਲਾਂ ਤੁਹਾਨੂੰ ਇਹ ਲਾਉਣਾ ਵੀ ਠੰਡ ਤਾਂ ਆਈ ਨਹੀਂ ਰਹੀ, ਜੀ ਨਹੀਂ ਆਈ ਪਹਿਲਾਂ ਠੰਡ, ਦਸੰਬਰ ਵੀ ਲੰਘ ਗਿਆ, ਫਿਰ ਤੁਹਾਨੂੰ 2 ਹਫ਼ਤੇ 2.5 ਹਫ਼ਤੇ ਐਂ ਲੱਗਣਾ ਵੀ ਆ ਗਈ ਵੀ ਤਕੜੀ ਠੰਡ। ਪਰ ਨਾਲੇ ਪ੍ਰੈਡਿਕਸ਼ਨ ਇਹ ਆ ਕਿ ਇੱਕ ਨਵੇਂ ਚੱਲ ਜਾਣੀ ਆ ਇਹ। ਮੇਰੀ ਗੱਲਬਾਤ ਹੋ ਕੇ ਹਟੀ ਆ ਕੁਝ ਪੱਤਰਕਾਰਾਂ ਦੇ ਨਾਲ, ਕਹਿੰਦੇ ਸਾਡੇ ਵਾਲਾ ਤਾਂ ਜਦੋਂ ਕੋਠੀ ਪਾ ਕੇ ਕਿਤੇ ਦੁਪਹਿਰ ਨੂੰ ਬਹਿ ਜਾਈਏ ਨਾ ਤਾਂ ਅੰਦਰ ਫਿਰ ਕਹਿੰਦੇ ਕੀੜੀਆਂ ਹੀ ਲੜਨ ਲੱਗ ਪੈਂਦੀਆਂ, ਇਹਦਾ ਮਤਲਬ ਉਹਨੂੰ ਗਰਮੀ ਲੱਗ ਰਹੀ ਆ, ਇਹਦਾ ਮਤਲਬ ਮੌਸਮ ਇੱਕਦਮ ਚੇਂਜ ਹੋ ਰਿਹਾ ਆ। ਜੀ ਬਿਲਕੁਲ। ਚਲੋ ਖੈਰ, ਮੌਸਮ ਦੇ ਉੱਪਰ ਚਰਚਾ ਜ਼ਿਆਦਾ ਹੋ ਗਈ, ਰੱਬ ਭਲੀ ਕਰੇ। ਚਾਈਨਾ ਡੋਰ ਤੇ ਵੀ ਰੱਬ ਨੇ ਭਲੇ ਕਰੇ ਤਾਂ ਚੰਗੀ ਗੱਲ ਹੈ, ਕਿਉਂਕਿ ਹਰੇਕ ਸਾਲ ਇਹਦੇ ਵਿੱਚ ਸਿਰਫ ਹਿਊਮਨ ਲਾਈਫ, ਮਨੁੱਖਤਾ ਨਹੀਂ ਇਹਦੇ ਵਿੱਚ ਜ਼ਖਮੀ ਜਾਂ ਮੌਤ ਦੇ ਘਾਟ 'ਚ ਜਾਂਦੀ, ਪੰਛੀਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸੋ ਤੁਹਾਡਾ ਪਹਿਲਾ ਸਵਾਲ ਇਹਦੇ ਉੱਪਰ ਕੀ ਸੀਗਾ ਵੀ ਚਾਈਨਾ ਡੋਰ ਜਿਹੜਾ ਨਾਂ ਤਾਂ ਚਾਈਨਾ ਰੱਖਿਆ ਹੋਇਆ, ਵੀ ਇਹ ਚਾਈਨਾ ਤੋਂ ਆਉਂਦੀ ਹੈ ਕਿ ਆਮ ਤੌਰ ਤੇ ਇਹੀ ਆ ਵੀ ਇਹ ਚਾਈਨਾ ਦੀ ਹੋਣੀ ਆ। ਵੈਸੇ ਤਾਂ ਇਹ ਨਾ ਤਾਂ ਉਹਦਾ ਗਲਤ ਹੀ ਆ, ਜਿੱਦਾਂ ਕਹਿੰਦੇ ਹੁੰਦੇ ਵੀ ਜਿਹੜੀਆਂ ਚਾਈਨਾ ਦੀਆਂ ਚੀਜ਼ਾਂ ਆ ਉਹ ਤਾਂ ਛੇਤੀ ਟੁੱਟ ਜਾਂਦੀਆਂ। ਇਹ ਤਾਂ ਇਦਾਂ ਦੀ ਚੀਜ਼ ਆ, ਕਹਿੰਦੇ ਵੀ ਨਾ ਤਾਂ ਇਹ ਟੁੱਟਦੀ ਆ ਨਾ ਗਲਦੀ ਆ ਜੀ, ਤੇ ਕਹਿ ਲਓ ਵੀ ਹੰਡਾਉਣ ਯੋਗ ਪੂਰੀ ਆ ਇਹ। ਤੇ ਫਿਰ ਉਹ ਜਦੋਂ ਇਦਾਂ ਦੀ ਚੀਜ਼ ਹੈਗੀ ਆ ਸਿੰਥੈਟਿਕ ਕੁਛ, ਤੇ ਫਿਰ ਚਾਈਨਾ ਡੋਰ ਇਹ ਨਾਂ ਕਿਉਂ ਦੇ ਦਿੱਤਾ ਚਾਈਨਾ ਦਾ? ਜੀ ਚਾਈਨਾ ਡੋਰ ਦੇ ਉੱਪਰ ਆਉਂਦੇ ਆ ਜੀ। ਹੁਣ ਜੇ ਮੈਂ 3 ਘਟਨਾਵਾਂ ਤੁਹਾਡੇ ਸਾਹਮਣੇ ਕਰਦਾ, ਵੈਸੇ ਤਾਂ ਘਟਨਾਵਾਂ ਬਹੁਤ ਨੇ ਜਿਹੜੀਆਂ ਸੁਰਖੀਆਂ ਬਣੀਆਂ, ਜਿਨ੍ਹਾਂ ਨੇ ਥੋੜ੍ਹਾ ਵੀ ਦਿਲ ਨੂੰ ਹਿਲਾਉਣਾ ਦਿੱਤਾ ਕਿ ਕੁਛ ਕਰਦੇ ਕਿਉਂ ਨਹੀਂ, ਨਾ ਪ੍ਰਸ਼ਾਸਨ ਨਾ ਅਸੀਂ। ਜੀ 2023 ਦੇ ਵਿੱਚ ਆਪਾਂ ਚੱਲਦੇ ਹਾਂ, ਸਮਰਾਲਾ ਚਾਈਨਾ ਡੋਰ ਦੇ ਨਾਲ 4 ਸਾਲ ਦੇ ਬੱਚੇ ਦਾ ਚਿਹਰਾ ਮਤਲਬ ਕਿ ਇੰਨਾ ਕੁ ਕੱਟ ਹੋ ਗਿਆ ਸੀਗਾ, ਬੜੀ ਤਕੜੀ ਸੁਰਖੀ ਬਣੀ ਸੀ ਕਿ ਡਾਕਟਰ ਨੂੰ 70 ਟਾਂਕੇ ਲਗਾਉਣੇ ਪੈ ਗਏ ਸੀ। 70 ਟਾਂਕੇ। ਹੁਣ ਜਿਹੜਾ 70 ਟਾਂਕੇ ਤੋਂ ਬਾਅਦ ਕੋਈ ਬੱਚਾ ਜੇ ਰਾਜੀ ਹੋਊਗਾ ਤਾਂ ਉਹਦਾ ਮੂੰਹ ਜਾਂ ਆਲਾ ਦੁਆਲਾ ਉਹ ਕਿੱਦਾਂ ਦਾ ਬਾਅਦ 'ਚ ਰਿਹਾ ਹੋਊਗਾ, ਤੁਸੀਂ ਇਮੈਜਨ ਕਰ ਸਕਦੇ ਆ। ਲੁਧਿਆਣੇ ਦੇ ਜੇ ਬੱਦੋਵਾਲ ਪਿੰਡ ਦੀ ਗੱਲ ਕਰੀਏ ਤਾਂ 7 ਸਾਲ ਦਾ ਬੱਚਾ ਸੀ ਮਨਕੀਰਤ ਸਿੰਘ, ਮੌਤ ਹੋ ਗਈ ਸੀ ਉਹਦੀ। ਬੜੀ ਤਰਾਸਦੀ ਵਾਲੀ ਗੱਲ ਸੀ। ਜਗਰਾਓਂ ਵਾਸੀ ਸੀਗਾ ਰਵੀਦੀਪ, ਸਕੂਟੀ 'ਤੇ ਜਾ ਰਿਹਾ ਹੋਣਾ ਕੋਈ ਬਾਜ਼ਾਰ ਬਜ਼ੂਰ 'ਚ ਜਾਂ ਕਿਤੇ ਲੰਘ ਰਿਹਾ ਹੋਣਾ ਆ, ਤਾਂ ਪਤਾ ਨਹੀਂ ਤਾਂ ਉਹ ਮੇਰੇ ਖਿਆਲ ਗੁੱਡੀ ਕਿਤੇ ਕੱਟੀ ਗਈ ਹੋਣੀ, ਪਤੰਗ ਕੱਟਿਆ ਗਿਆ ਹੋਣਾ, ਉਹਦੀ ਡੋਰ ਨਾਲ ਜਾਂਦੀ ਸੀ, ਉਹਦੇ ਗਲ ਨੂੰ ਲਪੇਟਾ ਪੈ ਗਿਆ, ਉਹ ਕਿਤੇ ਹੋਰ ਵੀ ਲਪੇਟਾ ਪੈ ਗਿਆ ਹੋਣਾ। ਅਤੇ ਜਦੋਂ ਉਹਦੀ ਖਿਚਾਈ ਹੋਈ ਆ ਸਕੂਟੀ 'ਤੇ ਜਾਂਦੇ ਦੀ, ਤਾਂ ਉਹ ਸਮਝ ਲਓ ਕਿ ਐਡੇ ਉਹਦੇ ਕੱਟ ਲੱਗੇ ਆ ਕਿ ਬਸ ਇਮੈਜਨ ਨਹੀਂ ਕਰ ਸਕਦੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਆਪਾਂ ਨਾਂ ਲਾ ਦਿੱਤਾ ਆ ਵੀ ਚਾਈਨਾ ਡੋਰ, ਦਲੀਪ ਸਿੰਘ ਜੀ ਜਿੰਨਾ ਕੁ ਮੈਂ ਇਹਨੂੰ ਨਾ ਘੋਕ ਕੇ ਦੇਖਿਆ ਜਾਂ ਪੜ੍ਹ ਕੇ ਦੇਖਿਆ ਜਾਂ ਡਾਟਾਬੇਸ ਦੇਖਣ ਦੀ ਥੋੜ੍ਹਾ ਜਿਹਾ ਮੈਨੂੰ ਪਤਾ ਲੱਗਿਆ, ਇਹ ਵੀ ਇੱਕ ਛਲਾਵਾ ਹੀ ਆ ਕਿ ਨਾਂ ਰੱਖ ਦਿੱਤਾ ਚਾਈਨਾ ਡੋਰ। ਤੁਹਾਨੂੰ ਸ਼ਾਇਦ ਭੁਲੇਖਾ ਲੱਗ ਗਿਆ ਕਿ ਸ਼ਾਇਦ ਚਾਈਨਾ ਤੋਂ ਹੀ ਆਉਂਦੀ ਆ। ਉਹ ਵੀ ਜੇ ਚਾਈਨਾ ਤੋਂ ਆਉਂਦੀ ਉਹ ਤਾਂ ਪਾਬੰਦੀ ਵੀ ਲੱਗ ਸਕਦੀ ਆ, ਜਾਂ ਉਹਦੀ ਰੋਕਥਾਮ ਹਜੇ ਤੱਕ ਕਿਉਂ ਨਹੀਂ ਹੋਈ, ਕਿਉਂਕਿ ਉਹ ਟਰੇਡ ਦੇ ਅੰਦਰ ਹੀ ਸਾਰਾ ਕੁਛ ਹੋਣਾ ਹੈ ਨਾ। ਅਸਲ ਦੇ ਵਿੱਚ ਇਹ ਚਾਈਨਾ ਡੋਰ ਸਿਰਫ ਨਾਂ ਰੱਖਿਆ ਗਿਆ, ਬਣਦੀ ਭਾਰਤ ਵਿੱਚ ਹੀ ਆ। ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਬਾਕੀ ਡੋਰਾਂ ਬਣਦੀਆਂ ਨਾ, ਬਰੇਲੀ ਦੇ ਆਪਾਂ ਡੋਰ ਕਹਿੰਦੇ ਲੈ ਕੇ ਆਉਣੀ ਆ, ਇਹ ਬਰੇਲੀ 'ਚ ਹੀ ਬਣਦੀ ਆ, ਜਾਂ ਮਾੜੀ ਮੋਟੀ ਕਿਤੇ ਮੱਧ ਪ੍ਰਦੇਸ਼ 'ਚ ਵੀ ਬਣਦੀ ਹੋਊਗੀ, ਬਟ ਭਾਰਤ ਦੇ ਵਿੱਚ ਹੀ ਇਹ ਚਾਈਨਾ ਡੋਰ ਬਣਦੀ ਪਈ ਆ। ਸੋ ਜਿਹੜੀਆਂ ਸੂਬਾ ਸਰਕਾਰਾਂ ਆ, ਹੁਣ ਕਹਿਣ ਨੂੰ ਤਾਂ ਉੱਤੇ ਮੁਕੰਮਲ ਉਹਨੇ ਪਾਬੰਦੀ ਲਗਾਉਣ ਨੂੰ ਕਿਹਾ ਹੋਇਆ ਵੀ ਕਾਨੂੰਨ ਵੀ ਟ੍ਰਿਬਿਊਨਲ ਵੀ ਬਣਾਇਆ ਹੋਇਆ ਆ, ਲੇਕਿਨ ਉਹ ਕਿੰਨੀਆਂ ਕੁ ਪਾਬੰਦੀਆਂ ਲੱਗੀਆਂ, ਕਿੰਨਾ ਕੁ ਟ੍ਰਿਬਿਊਨਲ ਨੇ ਕੰਮ ਕੀਤਾ, ਉਹ ਤੁਹਾਡੇ ਸਾਹਮਣੇ ਹੀ ਆ। ਮੌਸਮ ਫਿਰ ਸਟਾਰਟ ਹੋ ਗਿਆ ਆ, ਤੇ ਜੇ ਫਿਰ ਇਹੀ ਤਰਾਸਦੀਆਂ ਆਉਂਦੀਆਂ ਤਾਂ ਇਹ ਬੜਾ ਮੰਦਭਾਗਾ ਹੋਊਗਾ। ਨਹੀਂ, ਜਿੱਦਾਂ ਹੁਣ ਇਕੱਲਾ ਪੰਜਾਬ ਹੀ ਨਹੀਂ ਇਸ ਗ੍ਰਿਫਤ ਦੇ ਵਿੱਚ, ਗੁਜਰਾਤ ਵਿੱਚ ਪਿਛਲੇ ਸਾਲ ਬਹੁਤ ਮੌਤਾਂ ਹੋਈਆਂ ਇਸ ਚਾਈਨਾ ਡੋਰ ਦੇ ਨਾਲ। ਇੱਕ ਸਿੰਥੈਟਿਕ ਇਹ ਚੀਜ਼ ਹੈਗੀ, ਇਕੱਲਾ ਆਪਾਂ ਇਹ 'ਤੇ ਨਾ ਰੱਖੀਏ। ਅਜੇ ਆਪਾਂ ਪੰਛੀਆਂ ਬਾਰੇ ਤਾਂ ਸੋਚਦੇ ਹੀ ਨਹੀਂ, ਪਤੰਗ ਆਪਾਂ ਚੜਾਉਂਦੇ ਹਾਂ, ਪੰਛੀ ਕਿੰਨੇ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੁੰਦੇ ਹੋਣਗੇ। ਫਿਰ ਇਹ ਸੀਵਰੇਜ ਦੇ ਵਿੱਚ ਫਸ ਜਾਂਦੇ ਆ, ਸਫਾਈ ਕਰਮਚਾਰੀ ਆ, ਉਹ ਵੀ ਕੁਛ ਮੈਂ ਦੇਖਿਆ ਸੀ ਇੱਕ ਦਿਨ ਅਖਬਾਰਾਂ ਦੇ ਵਿੱਚ, ਉਹਨੇ ਵੀ ਗੱਲ ਕੀਤੀ ਆ ਵੀ ਜਿੱਥੇ ਫਸ ਜਾਂਦੀਆਂ ਆ ਸੀਵਰੇਜ ਦੇ ਵਿੱਚ ਬੜੀ ਟਰਬਲ ਕਰਦੀਆਂ। ਹੋਰ ਵੀ ਜ਼ਿਆਦਾ ਦੁਖੀ ਜਿਹੜੇ ਆ ਬਿਜਲੀ ਕਰਮਚਾਰੀ ਆ, ਉਹ ਕਹਿੰਦੇ ਆ ਵੀ ਅੱਜ ਕੱਲ੍ਹ ਜਿੱਦਾਂ ਧੁੰਦਾਂ ਪੈਂਦੀਆਂ ਅਤੇ ਜਾਂ ਮੀਂਹ ਆ ਜਾਂਦੇ ਆ, ਵੀ ਇਹ ਜਿਹੜੀ ਆ ਬਿਜਲੀ ਸਪਲਾਈ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਘਨ ਪਾਉਂਦੀਆਂ ਇਹ ਚਾਈਨਾ ਡੋਰ। ਇਕੱਲਾ ਜੀਵਨ ਦੇ ਲਈ ਤਾਂ ਖਤਰਨਾਕ ਹੈ ਹੀ ਆ, ਵੈਸੇ ਵੀ ਸਾਡੇ ਜਿਹੜਾ ਕਹਿ ਲਓ ਕਿ ਹੋਰ ਸਹੂਲਤਾਂ ਆ ਉਹਨਾਂ ਦੇ ਵਿੱਚ ਵੀ ਇਹ ਵਾਧਾ ਜਿਹੜੀ ਆ ਪਾਉਂਦੀ ਆ। ਅਤੇ ਫਿਰ ਸਰਕਾਰਾਂ ਜਿੱਦਾਂ ਪਹਿਲਾਂ ਤਾਂ ਕਹਿੰਦੇ ਹੁੰਦੇ ਬਈ ਹਥਿਆਰਾਂ ਦੀ ਖੇਪ ਫੜੀ, ਚਿੱਟੇ ਦੀ ਖੇਪ ਫੜੀ, ਹੁਣ ਤਾਂ ਖਬਰਾਂ ਇਹ ਵੀ ਆਉਣ ਲੱਗ ਗਈਆਂ ਆ ਵੀ ਜਿਹੜੀ ਚਾਈਨਾ ਡੋਰ ਦੀ ਖੇਪ ਫੜੀ। ਇੱਦਾਂ ਇੱਕ ਖੇਪ ਫੜੀ ਆ ਜੀ ਆਪਣੇ ਪੰਜਾਬ ਦੇ ਵਿੱਚ ਹੀ ਫੜੀ ਆ, ਹੋ ਸਕਦਾ ਕੋਈ ਦੁਕਾਨਦਾਰ ਹੋਵੇ ਜਾਂ ਇੱਕ ਕੰਟੇਨਰ ਫੜਿਆ ਜੀ ਇੱਥੇ ਲੁਧਿਆਣੇ। ਹਾਂਜੀ, ਅਤੇ ਉਹ ਤਾਂ ਜਾਣੀ ਸਮਾਨ ਤਾਂ ਉਹਦੇ ਘਰੋਂ ਸੋਫਿਆਂ ਦੇ ਵਿੱਚੋਂ ਜਾਂ ਪਤਾ ਨਹੀਂ ਪੇਟੀਆਂ ਦੇ ਵਿੱਚੋਂ ਚਾਈਨਾ ਡੋਰ ਦੇ ਜਿਹੜੀਆਂ ਉਹ ਕੀ ਹੁੰਦੀ ਜਿਹੜੀ ਇੱਦਾਂ ਚਰਖੜੀ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ, ਉਹ ਨਿਕਲੀਆਂ ਸਾਰੀਆਂ ਚਾਈਨਾ ਡੋਰ ਦੀਆਂ। ਮਤਲਬ ਉਹਨੂੰ ਉਹ ਜਮ੍ਹਾਂ ਕਰਕੇ ਰੱਖਦੇ ਆ ਵੀ ਸੀਜ਼ਨ ਆਉਣੇ ਵਾਲਾ ਵੀ ਆਪਾਂ ਕੱਢਾਂਗੇ ਇਹਨੂੰ। ਜੀ ਬਿਲਕੁਲ। ਅਤੇ ਚਾਈਨਾ ਡੋਰ ਜਿੱਦਾਂ ਤੁਸੀਂ ਇੱਕ ਸਿੰਥੈਟਿਕ ਧਾਗੇ ਦੀ ਗੱਲ ਕੀਤੀ ਸੀ, ਇਹ ਥੋੜ੍ਹਾ ਆਪਾਂ ਨੂੰ ਸਮਝਣਾ ਪਊਗਾ ਵੀ ਇਹ ਨੁਕਸਾਨ ਕਿਵੇਂ ਕਰਦੀ ਆ। ਜਿਹੜਾ ਇਸ ਚਾਈਨਾ ਡੋਰ ਦੇ ਵਿੱਚ ਸ਼ਬਦਾਵਲੀ ਡਾਟਾਬੇਸ ਨੇ ਵਰਤੀ ਆ, ਮੈਂ ਉਹ ਕੋਸ਼ਿਸ਼ ਕੀਤੀ ਵੀ ਸਿੱਧੀ ਲਿਆ ਕੇ ਸੌਖੇ ਢੰਗ ਨਾਲ ਦੱਸਾਂ, ਜਾਣੀ ਇਹਦਾ ਮਟੀਰੀਅਲ ਕੀ ਆ। ਇਹ ਇੰਨਾ
ਇੱਕ ਆਪਾਂ ਆਪਣੇ ਸਮੇਂ 'ਚ ਆਮ ਆਪਣੀ ਇੱਕ ਡੋਰ ਆਪਾਂ ਵਰਤਦੇ ਹੁੰਦੇ ਹਾਂਜੀ ਸੀਗੇ, ਧਾਗਾ ਕਹਿ ਲਓ ਉਹ ਨੁਕਸਾਨ ਨਹੀਂ ਕਰਦਾ ਹੁੰਦਾ ਜੀ, ਕਾਟਨ ਦਾ ਹੀ ਧਾਗਾ ਹੁੰਦਾ ਸੀ। ਭਲੇਵਾਲ ਪੈ ਵੀ ਜਾਂਦਾ ਸੀਗਾ ਤਾਂ ਉਹ ਟੁੱਟ ਜਾਂਦਾ ਹੁੰਦਾ ਸੀਗਾ। ਹਾਂਜੀ ਤੇ ਉਹਦੇ ਉੱਪਰ ਜਿਹੜਾ ਮਾਝਾ ਲੱਗਿਆ ਹੁੰਦਾ ਸੀ, ਮਾਝਾ ਉਹ ਜਿਹੜਾ ਕੱਚ ਦੇ ਸੋਲੂਸ਼ਨ ਵਗੈਰਾ ਕੋਈ ਪਾ ਕੇ ਉਹਨੂੰ ਮਿਕਸ ਕਰਕੇ ਲਾਉਂਦੇ ਸੀ, ਉਹ ਕਦੇ ਹੱਥ ਨਹੀਂ ਵੱਢਦਾ ਹੁੰਦਾ ਸੀਗਾ। ਇਹ ਹੱਥ ਵੀ ਵੱਢਦਾ ਆ। ਸੋ ਹੈਗਾ ਕੀ ਹੈ ਕਿ ਚਾਈਨਾ ਡੋਰ ਜਾਂ ਜਿਹਨੂੰ ਆਪਾਂ ਕਹਿੰਦੇ ਚਾਈਨੀ ਮਾਝਾ, ਮਾਝਾ ਹੀ ਕਹਿ ਦਿੰਦੇ ਆ, ਉਹ ਹੈਗਾ ਇਹ ਪਤੰਗ ਉਡਾਉਣ ਵਾਲੀਆਂ ਵਰਤਿਆ ਜਾਣ ਵਾਲਾ ਜਿਹੜਾ ਸੂਤੀ ਧਾਗਾ ਹੁੰਦਾ ਨਾ, ਉਹ ਸੂਤੀ ਧਾਗਾ ਨਾ ਹੋ ਕੇ ਸਿੰਥੈਟਿਕ ਯਾਨੀ ਕਿ ਪਲਾਸਟਿਕ ਤੇ ਹੋਰ ਬਨਾਵਟੀ ਜਿਹੜੇ ਕੱਚੇ ਪਦਾਰਥ ਤੋਂ ਤਿਆਰ ਕੀਤਾ ਜਾਂਦਾ ਆ। ਸੋ ਆਮ ਜਿਹੜੀ ਡੋਰ ਹੁੰਦੀ ਸੀ ਪਤੰਗ ਚੜਾਉਣ ਦੀ, ਉਹ ਕੱਚੇ ਧਾਗੇ ਦੀ ਹੁੰਦੀ ਸੀ, ਮੈਨੂੰ ਕਿਹਾ ਪਤਾ ਰੀਲ ਨਾਲ ਵੀ ਚੜਾ ਲੈਂਦੇ ਸੀ, ਇਹਦੇ ਉੱਪਰ ਮਾਝਾ ਹੁੰਦਾ ਹੀ ਨਹੀਂ ਸੀਗਾ, ਪਤੰਗ ਉਹਨਾਂ ਵੀ ਉੱਡਦਾ ਸੀਗਾ। ਇੱਥੇ ਉਹਨਾਂ ਨੇ ਕਹਿ ਲਓ ਪਲਾਸਟਿਕ ਵਰਤ ਲਈ ਉਸ ਧਾਗੇ ਦੀ ਜਗ੍ਹਾ ਤੇ, ਜਾਂ ਸਿੱਧਾ ਕਹਿ ਲਓ ਕਿ ਨਾਈਲੌਨ ਦਾ ਬਣਿਆ ਧਾਗਾ ਹੈ। ਹੁਣ ਨਾਈਲੌਨ ਵੀ ਤਾਂ ਪਲਾਸਟਿਕ ਹੀ ਹੁੰਦੀ ਹੈ, ਉਹਦੀ ਇੱਕ ਸੁਧਰੀ ਨਸਲ ਆਪਾਂ ਕਹਿ ਸਕਦੇ ਹਾਂ। ਤੇ ਇਹ ਡੇਂਜਰਸ ਹੋਰ ਕਿੰਨਾ ਬਣ ਜਾਂਦਾ। ਪਹਿਲੀ ਗੱਲ ਤਾਂ ਜੇ ਉਹ ਨਾਈਲੌਨ ਦਾ ਧਾਗਾ ਬਿਨਾਂ ਮਾਝੇ ਤੋਂ ਵੀ ਕਿਸੇ ਦੇ ਉੱਪਰ ਲਪੇਟ ਦਿੱਤਾ ਜਾਵੇ ਔਰ ਖਿੱਚ ਲਿਆ ਜਾਵੇ ਤਾਂ ਯਕੀਨਨ ਉਹ ਨਾੜਾ ਨੂੜਾ ਤਾਂ ਵੱਢਦਾ ਹੈਗਾ ਜੀ। ਠੀਕ ਹੈ ਜੀ। ਇਹ ਹੁਣ ਗਲਾ ਹੀ ਕੱਟਣ ਤੱਕ ਕਿਵੇਂ ਚੱਲ ਜਾਂਦਾ ਆ, ਇਹਦੇ ਉੱਪਰ ਜਿਹੜੇ ਕੱਚ ਦੇ ਬਰੀਕ ਟੁਕੜੇ ਹੁੰਦੇ ਉਹਦੀ ਪਰਤ ਚੜ੍ਹ ਜਾਂਦੀ ਆ। ਤੇ ਜਦੋਂ ਹੁਣ ਤੁਸੀਂ ਇਸ ਨਾਈਲੌਨ ਦੇ ਉੱਪਰ ਜਾਂ ਸਿੰਥੈਟਿਕ ਦੇ ਉੱਪਰ ਉਹ ਪਰਤ ਚਾੜ ਦਿੰਦੇ ਆ, ਉਹ ਫਿਰ ਡਬਲ ਖਤਰਨਾਕ ਹੋ ਜਾਂਦੀ ਆ। ਰਾਦਰ ਦੈਨ ਕਿ ਤੁਹਾਡਾ ਜਿਹੜਾ ਸੂਤੀ ਧਾਗਾ ਹੈ ਉਹ ਤੋਂ ਲਹਿੰਦਾ ਵੀ ਰਹਿੰਦਾ, ਹੱਥਾਂ ਨਾਲ ਵੀ ਲਹਿੰਦਾ ਰਹਿੰਦਾ, ਇਹਨਾਂ ਡੇਂਜਰਸ ਨਹੀਂ ਹੁੰਦਾ ਹੈਗਾ। ਸੋ ਇਹ ਕਹਿ ਲਓ ਵੀ ਕੁਛ ਨਾ ਕੁਛ ਸਿੰਥੈਟਿਕ ਚੀਜ਼ਾਂ ਵਰਤ ਕੇ ਉਸ ਪਲਾਸਟਿਕ ਨੂੰ ਹੀ ਆਪਾਂ ਵਰਤੀ ਜਾਣ ਡਏ ਹਾਂ, ਤੇ ਉਹ ਇਸ ਕਰਕੇ ਇਹ ਜ਼ਿਆਦਾ ਡੇਂਜਰਸ ਹੋਈ ਹੋਆ। ਤੇ ਹੁਣ ਤਾਂ ਜਿਹੜੀਆਂ ਨਵੀਆਂ ਰਿਸਰਚ ਆਈਆਂ ਉਹਦੇ ਵਿੱਚ ਕਈ ਉਹਨਾਂ ਨੇ ਕਿਹਾ ਕਿ ਕਈ ਡੋਰਾਂ ਤਾਂ ਇੱਕ ਉਹਨਾਂ ਨੇ ਵਰਡ ਯੂਜ਼ ਕੀਤਾ ਮੈਨੋਫਿਲਾਮੈਂਟ ਦੀਆਂ ਬਣੀਆਂ ਆ। ਹੁਣ ਇਹ ਵੀ ਕਹਿੰਦੇ ਪਲਾਸਟਿਕ ਤੋਂ ਬਣਾਇਆ ਬਰੀਕ ਧਾਗਾ ਹੁੰਦਾ, ਜਿਹਨੂੰ ਜਿੱਦਾਂ ਕਹਿ ਲਓ ਵੀ ਇੱਕ ਤਾਂ ਆਪਾਂ ਕਹਿੰਦੇ ਵੀ ਨੋਰਮਲ ਪਲਾਸਟਿਕ ਆ, ਸ਼ਾਇਦ ਕਿਸੇ ਹੱਦ ਤੇ ਜਾ ਕੇ ਹੋਰ ਬਲੇਟਾ ਪਾ ਕੇ ਟੁੱਟ ਸਕਦੀ ਆ। ਤੁਸੀਂ ਮੱਛੀਆਂ ਦੇ ਜਾਲ ਦੇਖੇ ਆ? ਹਾਂਜੀ। ਮੱਛੀਆਂ ਦੇ ਜਾਲ ਉਹ ਵੀ ਤਾਂ ਪਲਾਸਟਿਕ ਦੇ ਰੇਸ਼ੇ ਹੁੰਦੇ ਆ, ਪਰ ਉਹ ਆਮ ਪਲਾਸਟਿਕ ਨਹੀਂ ਹੁੰਦੀ, ਉਹ ਮੈਨਾਫਿਲਾਮੈਂਟ ਪਲਾਸਟਿਕ ਹੁੰਦੀ ਆ। ਉਹ ਜਾਣੀ ਇੰਨੀ ਕੁ ਮਜ਼ਬੂਤ ਹੈ ਕਿ ਮੱਛੀ ਵੀ ਉਹਨੂੰ ਕੱਟ ਨਹੀਂ ਪਾਉਂਦੀ, ਜਾਂ ਮੱਛੀ ਵੀ ਉਹਦੇ ਵਿੱਚੋਂ ਤੋੜ ਕੇ ਉਹਨੂੰ ਬਾਹਰ ਨਹੀਂ ਆਉਂਦੀ। ਹੁਣ ਇਹ ਚਾਈਨਾ ਡੋਰ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਬਿਲਕੁਲ। ਸੋ ਇਹ ਇਸ ਕਰਕੇ ਘਾਤਕ ਬਣਿਆ ਹੋਇਆ ਹੈ ਜੀ। ਤੇ ਦੋਸਤੋ ਸਾਨੂੰ ਚਲੋ ਇੰਜੋਏ ਵੀ ਕਰਨੇ ਚਾਹੀਦੇ, ਆਪਣੇ ਤਿਉਹਾਰਾਂ ਦਾ ਸੀਜ਼ਨ ਆ, ਪਰ ਜਦੋਂ ਅਸੀਂ ਕੋਈ ਵੀ ਚੀਜ਼ ਕਰਨੀ ਆ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਬਈ ਸਾਨੂੰ ਵੀ ਨਾ ਨੁਕਸਾਨ ਹੋਵੇ ਉਸ ਚੀਜ਼ ਦਾ, ਅਤੇ ਆਪਣੇ ਆਲੇ ਦੁਆਲੇ ਨੂੰ ਵੀ ਆਪਾਂ ਧਿਆਨ ਵਿੱਚ ਰੱਖਣਾ, ਕਿਉਂਕਿ ਜੇ ਆਲਾ ਦੁਆਲਾ ਤੰਦਰੁਸਤ ਰਹੇਗਾ ਫਿਰ ਹੀ ਆਪਾਂ ਤੰਦਰੁਸਤ ਰਹਿ ਸਕਦੇ ਹਾਂ। ਚਲੋ ਆਲੇ ਦੁਆਲੇ ਦੀ ਹੁਣ ਗੱਲ ਆਪਾਂ ਕਰਦੇ ਸੀ, ਅਤੇ ਰਾਜਨੀਤਿਕ ਆਲਾ ਦੁਆਲਾ ਕਿੱਦਾਂ ਦਾ ਚੱਲਦਾ ਪੰਜਾਬ ਦੇ ਵਿੱਚ, ਕਿਉਂਕਿ ਵਾਰ-ਵਾਰ ਦੋਸ਼ ਇਹ ਲੱਗਦੇ ਆ ਕਿ ਪੰਜਾਬ ਦੀ ਜਿਹੜੀ ਸੱਤਾ ਆ ਉਹ ਤਾਂ ਦਿੱਲੀ ਤੋਂ ਹੀ ਚੱਲਦੀ ਆ। ਦਿੱਲੀ ਦੇ ਵਿੱਚ ਚੋਣਾਂ ਆ, ਅਤੇ ਜੇ ਹਿਸਾਬ ਦੇ ਨਾਲ ਵੱਡੀ ਗਿਣਤੀ ਦੇ ਵਿੱਚ MLA ਹਲਕਾ ਇੰਚਾਰਜ ਸਾਰੇ ਉੱਥੇ ਪਹੁੰਚੇ ਹੋਏ ਆ, ਅਤੇ ਕਿੱਦਾਂ ਲੱਗਦਾ ਆ ਵੀ ਅਜੇ ਵੀ ਕੰਟਰੋਲ ਤਾਂ ਹੈਗਾ ਉਹਨਾਂ ਦਾ ਪੂਰਾ? ਦਲਜੀਤ ਸਿੰਘ, ਸਵਾਲ ਤੁਸੀਂ ਇੱਕ ਚੱਕਿਆ, ਲੇਕਿਨ ਮੈਨੂੰ ਲੱਗਦਾ ਵੀ ਇਸ ਇੱਕ ਸਵਾਲ ਦੇ ਵਿੱਚ ਆਪਾਂ ਨੂੰ ਕਈ ਕੁਛ ਲਿਆਉਣਾ ਪੈਣਾ ਆ। ਸਵਾਲ ਤੁਹਾਡਾ ਵੈਸੇ ਵਾਜਬ ਆ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ, ਕਿ ਪੰਜਾਬ ਦੀ ਸੱਤਾ ਨੂੰ ਚਲਾ ਕੌਣ ਰਿਹਾ ਹੈ, ਜੇ ਆਪਾਂ ਹੋਰ ਸੌਖੇ ਸ਼ਬਦਾਂ 'ਚ ਕਹਿ ਦਈਏ, ਜਾਂ ਪੰਜਾਬ ਦੀ ਸੱਤਾ ਦਾ ਪਾਵਰ ਸੈਂਟਰ ਕੌਣ ਆ, ਪਾਵਰ ਹਾਊਸ ਕੌਣ ਆ, ਨਿਰਦੇਸ਼ ਕਿੱਥੋਂ ਮਿਲਦੇ ਆ। ਇਹ ਵੀ ਇੱਕ ਸਵਾਲ ਆਪਾਂ ਨਾਲ ਹੀ ਇਕੱਠਾ ਕਰ ਦਿੰਦੇ, ਕਿਉਂਕਿ ਇਹਦਾ ਮਤਲਬ ਇੱਕੋ ਹੀ ਬਣਨਾ ਆ। ਇਹ ਪਛਾਣਨ ਦੇ ਲਈ ਕਿ ਪੰਜਾਬ ਦੀ ਸੱਤਾ ਕੌਣ ਚਲਾ ਰਿਹਾ, ਵੈਸੇ ਤਾਂ ਜਿਹੜਾ ਪੰਜਾਬ ਦਾ CM ਹੈ, ਮੁਖੀ ਸੱਤਾ ਤਾਂ ਉਹਨੇ ਚਲਾਉਣੀ ਆ, ਪਰ ਉਹ ਲੱਗਦਾ ਵੀ ਪਤਾ ਨਹੀਂ ਤਾਂ ਹੁਣ ਦਿੱਲੀ ਜ਼ਿਆਦਾ ਬਿਜ਼ੀ ਆ, ਜਾਂ ਆਪਣੇ ਕਿਤੇ ਟੂਰਾਂ ਟਾਰਾਂ 'ਤੇ ਬਿਜ਼ੀ ਆ, ਜਾਂ ਪ੍ਰਸ਼ਾਸਨ ਦੇ ਨਾਲ ਜਾਂ ਅਫਸਰਸ਼ਾਹੀ ਦੇ ਨਾਲ ਉਹਨਾਂ ਦੀ ਫੋਟੋਆਂ ਕਈ ਮਹੀਨਿਆਂ ਤੋਂ ਆਉਣੀਆਂ ਬੰਦੇ ਹੋਈਆਂ, ਅਤੇ ਇਹਦਾ ਮਤਲਬ ਉਹ ਗੈਬ ਜਿਹਾ ਲੱਗਦੇ ਆ। ਤਾਂ ਉੱਥੋਂ ਫਿਰ ਲੋਕਾਂ ਨੂੰ ਵੀ ਇਹ ਸੰਦੇਸ਼ੇ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਜੇ ਉਹ ਗੈਬ ਹੈਗੇ ਆ, ਅਤੇ ਫਿਰ ਅਸਲ 'ਚ ਸੱਤਾ ਚਲਾ ਕੌਣ ਰਿਹਾ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪੰਜਾਬ ਦਾ ਇਸ ਟਾਈਮ ਮੌਜੂਦਾ ਹਾਲਾਤ ਦੇਖੀ, ਜੇ ਪਿਛਲੇ ਕਹਿ ਲਓ ਕਿ ਹੁਣ ਤਾਂ 13 ਮਾਰਚ ਨੂੰ 3 ਸਾਲ ਪੂਰੇ ਹੋ ਜਾਣੇ ਨਾ ਇਸ ਸਰਕਾਰ ਦੇ, ਚਲੋ ਅੱਜ ਦੀ ਡੇਟ ਤੋਂ, ਅੱਜ ਦੀ 14 ਤਰੀਕ ਤੋਂ ਪਹਿਲੇ 8 ਮਹੀਨੇ ਚੱਕ ਲੈਂਦੇ ਆ, ਤਾਂ ਜਿਹੜੇ ਪੰਜਾਬ ਦੀ ਇਲਾਕਾਈਆਂ ਨੂੰ ਐਂ ਲੱਗਦਾ ਵੀ ਪੰਜਾਬ ਰੱਬ ਆਸਰੇ ਚੱਲਣ ਡਿਆ ਆ। ਸੋ ਇਹ ਸੱਚਾਈ ਵੀ ਆ ਕਿ ਉਹ ਜਦੋਂ ਕੁਛ ਨਹੀਂ ਲੱਭ ਰਿਹਾ ਵੀ ਕੌਣ ਚਲਾ ਰਿਹਾ, ਫਿਰ ਇੱਕੋ ਹੀ ਸ਼ਬਦ ਆਉਂਦਾ ਵੀ ਰੱਬ ਆਸਰੇ ਚੱਲਣ ਡਿਆ, ਵੀ ਚਲੋ 2 ਸਾਲ ਹੋਰ ਚਲਾ ਲੈਂਦੇ ਹਾਂ। ਤਾਂ ਜਿਹਦੀ ਇੱਥੇ ਨਾ ਆਪਾਂ ਨੂੰ ਇੱਕ ਜਿਹੜੀ ਲੇਟੈਸਟ ਸੁਰਖੀ ਬਣੀ ਆ ਪੰਜਾਬ ਦੇ ਵਿੱਚ, 2-3 ਨਿਊਜ਼ਪੇਪਰ ਨੇ ਉਹਨਾਂ ਨੇ ਕਵਰ ਕੀਤਾ ਹੈ, ਹੋ ਸਕਦਾ ਸਵੇਰ ਦੇ ਨਿਊਜ਼ਪੇਪਰ ਦੇ ਵਿੱਚ ਜ਼ਿਆਦਾ ਉਹ ਸੁਰਖੀ ਦੇ ਨਾਲ ਆ ਜਾਵੇ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦੇ ਧੂਰੀ ਤੋਂ ਇੱਕ ਖਾਸ ਬੰਦੇ ਸੀਗੇ, ਨਾਂ ਸੀਗਾ ਜੀ ਉਹਨਾਂ ਦਾ ਸਤਿੰਦਰ ਚੱਠਾ। ਜੇ ਤੁਸੀਂ ਅੱਜ ਦੀ ਸੁਰਖੀ ਦੇਖੋ ਤਾਜ਼ੀ ਉਹਦੇ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਸਤੀਫੇ ਦੇ ਨਾਲ ਇੱਕ ਤਾਂ ਹੁੰਦਾ ਵੀ ਮੈਂ ਅਸਤੀਫਾ ਦੇ ਦਿੱਤਾ, ਹਮੇਸ਼ਾ ਨਾਲ ਇਹ ਲਿਖਿਆ ਜਾਂਦਾ ਕਿ
ਮੈਂ ਥੋੜੀ ਛੁੱਟੀ ਚਾਹੁੰਦਾ ਆ, ਕੰਮ ਦਾ ਬਹੁਤ ਬੋਝ ਆ, ਹਾਂਜੀ ਜਾਂ ਮੇਰੇ ਘਰੇਲੂ ਘਰੇਲੂ ਕੁਛ ਜ਼ਿੰਮੇਵਾਰੀਆਂ। ਕਾਰਨ ਹੋਏ ਆ ਜ਼ਿੰਮੇਵਾਰੀਆਂ ਦੀ, ਮੈਂ ਜੀ ਛੁੱਟੀ ਤੇ ਚੱਲਣਾ ਹੈ ਨਾ ਕਿ ਅਸਤੀਫਾ। ਚਲੋ ਉਹਨਾਂ ਨੇ ਤਾਂ ਕਿਹਾ ਕਿ ਮੈਂ ਅਸਤੀਫਾ ਦਿੱਤਾ, ਨਾਲੋਂ ਨਹੀਂ ਕਾਰਨ ਦਲਜੀਤ ਜੀ ਜਿਹੜਾ ਲਿਖਿਆ ਨਾ ਉਹ ਸੋਚਣ ਤੇ ਮਜਬੂਰ ਕਰਦਾ ਕਿ ਫਿਰ ਪੰਜਾਬ ਨੂੰ ਚਲਾ ਕੌਣ ਰਿਹਾ ਆ। ਉਹ ਕਹਿੰਦੇ ਮੈਂ ਅਸਤੀਫਾ ਇਸ ਕਰਕੇ ਦੇ ਰਿਹਾ ਕਿ ਜਿਹੜਾ ਦਿੱਲੀ ਵਾਲਿਆਂ ਦਾ ਲੋੜ ਤੋਂ ਵੱਧ ਦਖਲਅੰਦਾਜ਼ੀ ਨਾਲ ਵੀ ਅਸੀਂ ਤੰਗ ਹੋਏ ਪਏ ਹਾਂ। ਹੁਣ ਸਵਾਲ ਇਹ ਆਉਂਦਾ ਕਿ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ ਸਤਿੰਦਰ ਚੱਠਾ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਆ। ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡੀ ਕੋਈ ਕਾਰਪੋਰੇਸ਼ਨ ਆ ਕਿ ਪੰਜਾਬ ਰੋਡਵੇਜ਼ ਵਾਂਗੂ ਜਾਂ ਪੈਪਸੂ ਪਨਬੱਸ ਵਾਂਗੂ ਆ ਜਾਂ PRTC ਵਾਂਗੂ ਆ, ਉਹਨਾਂ ਦੇ ਚੇਅਰਮੈਨ ਆ। ਜੇ ਆਪਾਂ ਇੱਕ ਸਕਿੰਟ ਲਈ ਸੋਚੀਏ ਕਿ ਚਲੋ ਕੋਈ ਠੀਕ ਠਾਕ ਜੀ ਕੋਈ ਕਾਰਪੋਰੇਸ਼ਨ ਸੀਗੀ, ਚੇਅਰਮੈਨ ਚੱਲ ਗਿਆ ਤੇ 20 ਜਾਂਦੇ 20 ਆਉਂਦੇ ਆ, ਫਿਰ ਤਾਂ ਆਪਾਂ ਛੱਡ ਵੀ ਸਕਦੇ ਹਾਂ। ਪਰ ਪੰਜਾਬ ਦੇ ਸੰਦਰਭ ਦੇ ਵਿੱਚ ਆਪਾਂ ਚੇਅਰਮੈਨ ਨੂੰ ਅਹਿਮੀਅਤ ਦੇਣੀ ਪਏਗੀ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਚੇਅਰਮੈਨ ਦੀ ਪੋਸਟ ਆ, ਜੇ ਕਿਸੇ ਕਾਰਪੋਰੇਸ਼ਨ ਦੇ ਵਿੱਚ ਚੇਅਰਮੈਨ ਨਹੀਂ ਹੈਗਾ ਤਾਂ ਤੁਸੀਂ ਦਲਜੀਤ ਜੀ ਇਹ ਮੰਨ ਕੇ ਚੱਲੇ ਕਿ ਉੱਥੇ ਕੋਈ ਕੰਮ ਨਹੀਂ ਹੋਣਾ, ਨਵੀਂ ਭਰਤੀ ਤੱਕ ਨਹੀਂ ਹੋਣੀ ਹੈਗੀ, ਚਾਹੇ ਸਾਰੇ ਦਾ ਸਾਰਾ ਟ੍ਰਿਬਿਊਨਲ ਉੱਥੇ ਬਣਾ ਕੇ ਰੱਖਿਆ ਹੋਇਆ ਆ, ਕਿਉਂਕਿ ਉਹਨਾਂ ਦੀ ਡਿਪਾਰਟਮੈਂਟ ਵਗੈਰਾ ਹੁੰਦੀ ਆ ਜਾਂ ਉਹਨਾਂ ਦੀ ਪਲੇਸਮੈਂਟ ਹੁੰਦੀ, ਉਹ ਚੇਅਰਮੈਨ ਦੇ ਸਾਈਨਾਂ ਤੋਂ ਬਗੈਰ ਨਹੀਂ ਹੋਣੀ। ਇੱਕ ਪਾਸੇ ਮੰਨ ਲਓ 5 ਮੈਂਬਰੀ ਚੇਅਰਮੈਨ ਦੇ ਨਾਲ ਇੱਕ ਬੰਦੇ ਕੰਮ ਕਰਦੇ ਆ ਉਹਦੇ ਵਿਭਾਗ ਦੇ, ਉਹ 5 ਬੰਦੇ ਹੈ ਨਹੀਂ ਗੇ। ਚੇਅਰਮੈਨ ਅਗਰ ਇਕੱਲਾ ਹੀ ਹੈਗਾ ਤਾਂ ਉਹ ਸਾਰਾ ਕੁਝ ਕਰ ਲਏਗਾ, 5 ਬੰਦੇ ਹੈਗੇ, ਚੇਅਰਮੈਨ ਹੈ ਨਹੀਂ ਗਾ, ਉੱਥੇ ਕੱਖ ਨਹੀਂ ਹੋਏਗਾ। ਸੋ ਇਸ ਕਰਕੇ ਅਗਰ ਇਸ ਚੇਅਰਮੈਨ ਨੇ, ਜਿਹੜਾ ਕਿ ਜੁਆਇੰਟ ਸੈਕਟਰੀ ਟ੍ਰੇਡ ਵਿੰਗਸ ਆਫ ਪੰਜਾਬ ਦਾ ਜੁਆਇੰਟ ਸੈਕਟਰੀ ਵੀ ਆ, ਜੇ ਉਹ ਆਪਣੀ ਪਦਵੀ ਛੱਡਦਾ ਔਰ ਇਸ ਗੱਲ ਤੋਂ ਛੱਡਦਾ ਕਿ ਭਾਈ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਆ, ਤਾਂ ਇਹਦਾ ਮਤਲਬ ਫਿਰ MLA ਦਾ ਕਿਆ ਹਾਲ ਹੋਊਗਾ ਜਾਂ ਸਾਡੇ MP ਦਾ ਕਿਆ ਹਾਲ ਹੋਊਗਾ ਜਿਹੜੇ ਹੁਣ ਇਸ ਟਾਈਮ ਦਿੱਲੀ ਜਾ ਕੇ ਬੈਠੇ ਆ। ਨਹੀਂ, ਇਹ ਵੈਸੇ ਕਨਸੂਆਂ ਤਾਂ ਉਦੋਂ ਹੀ ਜ਼ਿਆਦਾ ਹੋਣ ਲੱਗ ਗਈਆਂ ਸੀ ਜਦੋਂ ਅਕਤੂਬਰ ਜਾਂ ਕੁਛ ਕੁ ਮਹੀਨੇ ਹੋ ਗਏ ਆ। ਜੀ ਜੀ ਵਿਵੇਕ ਕੁਮਾਰ ਜਿਹੜਾ ਕਿ ਕੇਜਰੀਵਾਲ ਦਾ ਬਹੁਤ ਖਾਸ ਸੀ, ਜੀ ਜੀ ਜਿਹੜਾ ਕਿ ਸਵਾਤੀ ਉਹਨਾਂ ਦੇ ਉੱਤੇ ਰਾਜ ਸਭਾ ਦੇ ਮੈਂਬਰ ਜਿਹੜੇ ਆ ਉਹਨਾਂ ਨੇ ਅਸੌਲਟ ਦਾ ਕੇਸ ਵੀ ਇਹਨਾਂ ਉੱਤੇ ਕੀਤਾ, ਬੇਲ ਦੇ ਉੱਤੇ ਨੇ। ਜੀ ਇਹਨਾਂ ਨੂੰ ਸਲਾਹਕਾਰ ਬਣਾਤਾ ਸੀ ਇਹਨਾਂ ਦਾ CM ਦਾ। ਉਸ ਵੇਲੇ ਵੀ ਚੱਲਿਆ ਸੀ ਵੀ ਕੇਜਰੀਵਾਲ ਸਾਹਿਬ ਨੂੰ ਇੱਕ ਕਨੈਕਸ਼ਨ ਜਾਣੀ ਜਿਹੜੀ ਕਿ ਹਰ ਚੀਜ਼ ਜਿਹੜੀ ਆ ਉਹਨਾਂ ਨੂੰ ਦੱਸਣ ਦੇ ਲਈ ਜੀ ਜੀ ਹੋਵੇ। ਪਰ ਫਿਰ ਵੀ ਪੰਜਾਬ ਦੇ ਜਿਹੜੇ ਲੋਕ ਆ ਇਹ ਕਦੇ ਨਹੀਂ ਚਾਹੁੰਦੇ ਕਿ ਦਿੱਲੀ ਇੰਟਰਫੇਅਰ ਕਰੇ ਸਾਡੇ ਮਾਮਲਿਆਂ ਦੇ ਵਿੱਚ। ਇਹਦਾ ਫਿਰ ਨੁਕਸਾਨ ਵੀ ਹੋ ਸਕਦਾ। ਫਿਲਹਾਲ ਤਾਂ ਪੰਜਾਬ ਦੇ ਜਿਹੜੀ ਲੁਕਾਈ ਆ ਨਾ ਉਹੀ ਮੰਨ ਕੇ ਚੱਲਦੀ ਵੀ ਨੁਕਸਾਨ ਹੋ ਚੁੱਕਾ ਆ। ਇਹ ਜੇ ਆਪਾਂ ਨਗਰ ਨਿਗਮ ਜਾਂ ਨਗਰ ਕੌਂਸਲ ਦੀਆਂ ਚੋਣਾਂ ਦੇਖ ਲਈਏ, ਜਿੱਤ ਤਾਂ ਚਲੋ ਭੰਨ ਤੋੜ ਕਰਕੇ ਉਹ ਬਣਾ ਤਾਂ ਲਈ ਆ ਸਰਕਾਰ ਦਾ, ਜਿਹੜੇ ਚੇਅਰਮੈਨ ਆਪਣੇ ਮੇਅਰ ਬਣਾ ਲਏ ਆ, ਪਰ ਫਿਰ ਵੀ ਉਹ ਜਿੱਤ ਦਾ ਸਵਾਦ ਨਹੀਂ ਆਇਆ। ਦਲਜੀਤ ਜੀ ਜਿਹੜੀਆਂ ਇਹ ਤੁਸੀਂ ਚੋਣਾਂ ਦੀ ਗੱਲ ਕੀਤੀ ਆ, ਵਧੀਆ ਪੁਆਇੰਟ ਤੁਸੀਂ ਲਿਆ। ਦੇਖੋ ਜਿਹੜੀ ਸਰਕਾਰ ਸੱਤਾ 'ਚ ਆ ਉਹਦੀ ਪਰਖ ਕਿਸ ਚੀਜ਼ ਤੋਂ ਹੁੰਦੀ ਆ? ਉਹਦੀ ਪਰਖ ਪਹਿਲਾਂ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਜਾਂ ਨਗਰਪਾਲਿਕਾ ਦੀ ਚੋਣਾਂ ਤੋਂ ਹੀ ਹੁੰਦੀ ਆ, ਜਾਂ ਕਾਰਪੋਰੇਸ਼ਨਾਂ ਦੀ ਕੋਈ ਚੋਣਾਂ ਚਾਣਾ ਹੋ ਗਈਆਂ। ਸੱਤਾ ਦੇ ਵਿੱਚ ਤੁਸੀਂ ਬੈਠੇ ਹੋ, ਮਸ਼ੀਨਰੀ ਤੁਹਾਡੇ ਕੋਲ ਆ, ਪੂਰਾ ਤੁਸੀਂ ਜ਼ੋਰ ਲਾਉਂਦੇ ਹੋ। ਅੱਜ ਤੱਕ ਪੰਜਾਬ ਦੇ ਵਿੱਚ ਜਿਹੜੀ ਸੱਤਾ ਧਿਰ ਦੇ ਵਿੱਚ ਪਾਰਟੀ ਬੈਠੀ, ਕਦੀ ਹਾਰੀ ਚੋਣਾਂ, ਕਦੀ ਜੋੜ ਤੋੜ ਦੀ ਨੀਤੀ ਦੇ ਨਾਲ ਉਹ ਕਹਿ ਰਹੀ ਹੈ ਕਿ ਮੈਂ ਚੱਲ ਤੂੰ BJP ਵਾਲੇ 2 ਤੁਹਾਡੇ ਖਰੀਦ ਲਓ, ਕਾਂਗਰਸ ਵਾਲੇ ਉੱਧਰੋਂ ਪੱਟ ਲਓ, ਸਾਡਾ ਮੇਅਰ ਬਣ ਜਾਵੇ ਜਾਂ ਸਾਡਾ ਪ੍ਰਧਾਨ ਬਣ ਜਾਵੇ। ਜਲੰਧਰ ਦੇ ਵਿੱਚ ਹਜੇ ਵੀ ਜੋੜ ਤੋੜ, ਲੁਧਿਆਣਾ ਦੇ ਵਿੱਚ ਹਜੇ ਵੀ ਤੋੜ, ਅੰਮ੍ਰਿਤਸਰ ਦੀ ਵੱਡੇ ਕਾਰਪੋਰੇਸ਼ਨ ਆ, ਚਲੋ ਕਾਂਗਰਸ ਵਾਲੇ ਉੱਥੇ ਹਜੇ ਪੂਰੇ ਕਾਬਜ਼ ਨਹੀਂ ਹੋਏ, ਲੇਕਿਨ ਕਾਂਗਰਸ ਵਾਲੇ ਲਾਗੇ ਤਾਂ ਪਹੁੰਚ ਗਏ। ਮੰਨਦੇ ਆ ਕਿ ਕਾਂਗਰਸ ਦੀ ਕਾਰਜਕਾਰੀ ਮਾੜੀ ਸੀਗੀ, ਠੀਕ ਨਹੀਂ ਸੀ, ਪਰ ਉਹ ਕਿਹੜਾ ਸੱਤਾ 'ਚ ਸੀਗੇ। ਜਿਹੜੀ ਧਿਰੇ ਵਿਰੋਧੀ 'ਚ ਬੈਠੇ ਆ, ਕਿਉਂਕਿ ਤੁਸੀਂ ਉਹਨਾਂ ਦੇ ਨਾਲ ਥੋੜ੍ਹਾ ਚੋਣਾਂ ਲੜੀਆਂ, ਅਲੱਗ ਲੜੀਆਂ। ਜੇ ਵਿਰੋਧੀ ਧਿਰ ਵਾਲੇ ਉਸ ਮੇਅਰ ਨੂੰ ਬਣਾਉਣ ਦੇ ਲਾਗੇ ਜਾ ਰਹੇ ਆ, ਫਿਰ ਉਹ ਚਾਹੇ ਮਾੜੀ ਕਾਰਜਕਾਰੀ ਗਾਏ ਆ, ਗੱਲ ਤਾਂ ਬਣਾ ਕੇ ਨਾ ਉਹ ਆਪਣੀ। ਬਿਲਕੁਲ। ਇਹਦਾ ਮਤਲਬ ਜੇ ਤੁਹਾਡੀ ਇੱਥੇ ਹੀ ਕਾਰਜਸ਼ੈਲੀ ਇੰਨੀ ਮਾੜੀ ਆ, ਜਾਂ ਤੁਹਾਡੇ ਮੇਅਰ ਬਣਾਉਣ ਤੱਕ ਇਹ ਤੁਹਾਡਾ ਨਾ ਠੁੱਸ ਹੋ ਗਿਆ, ਤੁਹਾਡਾ ਜ਼ੋਰ ਲੱਗ ਗਿਆ, ਜਦੋਂ ਜਨਰਲ ਇਲੈਕਸ਼ਨ ਆਉਣਗੀਆਂ, ਲੋਕ ਸਭਾ ਦੀਆਂ ਇਲੈਕਸ਼ਨ ਆਉਣਗੀਆਂ, ਜਾਂ ਦੁਬਾਰਾ ਕਿਤੇ ਵਿਧਾਨ ਸਭਾ ਦੀਆਂ ਇਲੈਕਸ਼ਨ ਆਉਣਗੀਆਂ, ਉੱਥੇ ਤੁਸੀਂ ਕੀ ਕਰੋਗੇ? ਕਿਉਂਕਿ ਉੱਥੇ ਲੋਕਾਂ ਨੇ ਤੁਹਾਨੂੰ ਬੜੇ ਆਰਾਮ ਨਾਲ ਉੱਥੇ ਠੂਠਾ ਦਿਖਾ ਦੇਣਾ ਤੁਹਾਨੂੰ। ਹੁਣ ਸੂਬਾ ਸਰਕਾਰ ਦੀ ਇਸ ਟਾਈਮ ਸਥਿਤੀ ਕੀ ਆ? ਪਹਿਲੀ ਗੱਲ ਤਾਂ ਇਹ ਆ, ਇਹ ਬੈਠੇ ਤਾਂ ਸਾਰੇ ਦਿੱਲੀ ਆ। ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਕਰੋ ਜਾਂ ਮਰੋ। ਕਰੋਗੀ ਕਿ ਸਾਡੇ ਜਿਹੜੇ MLA ਆ ਉਹ ਜਿੱਤਣੇ ਚਾਹੀਦੇ ਆ, ਫਿਰ ਤੁਸੀਂ ਠੀਕ ਆ, ਨਹੀਂ ਤਾਂ ਤੁਸੀਂ ਮਰ ਗਏ ਜੀ। ਠੀਕ ਆ ਜੀ। ਜੇ ਉਹ ਦਿੱਲੀ ਬੈਠੇ ਤੇ ਪੰਜਾਬ 'ਚ ਕੌਣ? ਪੰਜਾਬ ਤਾਂ ਚੁੱਪ ਛਾਈ ਹੋਈ ਆ। ਅਮਰ ਅਰੋੜਾ ਹੁਣੇ ਮਾੜੇ ਮੋਟੇ ਕਿਤੇ ਨਿੱਕੇ ਮੋਟੇ ਇਵੈਂਟ ਹੁੰਦੇ ਉੱਥੇ ਜਾ ਕੇ ਮਾੜਾ ਮੋਟਾ ਕਰੀ ਜਾ ਰਹੇ ਆ, ਪਰ CM ਸਾਹਿਬ ਕਿੱਥੇ ਨੇ? ਉਹ ਤਾਂ ਗਾਇਬ ਨੇ। ਤੇ ਇਹਦਾ ਮਤਲਬ ਇਹ ਹੈ ਕਿ ਅਸਲ 'ਚ ਕੰਮ ਕਿੱਥੇ ਹੋ ਰਿਹਾ ਉਹ ਤਾਂ ਪਤਾ ਹੀ ਨਹੀਂ ਕਿੱਥੇ ਹੋ ਰਿਹਾ, ਸਾਰਾ ਉੱਥੇ ਚੁੱਪ ਬਣੀ ਹੋਈ ਆ। ਅਫਸਰਸ਼ਾਹੀ ਦੀ ਪ੍ਰੋਬਲਮ ਇਹ ਬਣੀ ਹੋਈ ਹੈ, ਜਿਹੜੇ ਸੈਕਟਰੀ ਲੈਵਲ ਦੇ ਬੰਦੇ ਹੁੰਦੇ ਆ, ਕਿ ਅਸੀਂ ਜੇ ਕੋਈ ਪਾਲਿਸੀ ਮੇਨਟੇਨ ਕਰਦੇ ਹਾਂ ਜਾਂ ਬਣਾਉਂਦੇ ਆ, ਭਾਈ ਉਹਦਾ ਅਪਰੂਵਲ ਆਰਡਰ ਕਿਤੋਂ ਲੈਣੇ ਆ?
ਹੁਣ ਅਸੀਂ ਉਹਦੇ ਆਰਡਰ ਲੈਣੀ ਅਮਰ ਅਰੋੜੇ ਕੋਲ ਜਾਣਾ ਆ ਜਾਂ ਰਾਘਵ ਚੱਡੇ ਕੋਲ ਜਾਣਾ ਆ। ਲੱਗਦਾ ਤੇ ਇਹ ਆ ਕਿ ਰਾਘਵ ਚੱਡਾ ਪਿਛਲੇ 1.5 ਸਾਲ ਤੋਂ ਹੁਣ ਹੈ ਨਹੀਂ ਗਾ, ਪਰ ਪੱਤਰਕਾਰੀ ਦੇ ਵਿੱਚ ਸਾਨੂੰ ਪਤਾ ਕਿ ਰਾਘਵ ਚੱਡਾ ਚਲੋ ਸੁਰਖੀਆਂ ਦੇ ਵਿੱਚ ਹੈ ਨਹੀਂ ਗਾ, ਅਮਰ ਅਰੋੜਾ ਉੱਪਰ ਆ ਗਿਆ ਹੈ, ਪਰ ਰਾਘਵ ਚੱਡੇ ਦਾ ਵੀ ਇੱਕ ਪਾਵਰ ਸੈਂਟਰ ਚੱਲਦਾ ਆ। ਕੁਛ ਆਰਡਰਸ ਉੱਥੋਂ ਵੀ ਲੈ ਜਾਂਦੇ ਆ, ਕੁਛ ਹੁਣ ਅਮਰ ਅਰੋੜੇ ਤੋਂ ਲੈ ਜਾਣੇ ਆ। ਜੇ ਫਿਰ ਇਹਨਾਂ ਦੋਨਾਂ ਤੋਂ ਆਰਡਰ ਲੈ ਜਾਂਦੇ ਆ ਤਾਂ ਸੀਐਮ ਦਾ ਕਿਆ ਮਤਲਬ ਹੋਇਆ? ਅਸਲ ਪਾਵਰ ਸੈਂਟਰ ਤਾਂ ਸੀਐਮ ਹੋਣਾ ਚਾਹੀਦਾ ਨਾ। ਸੋ ਇਹ ਸਾਰੀਆਂ ਵੱਡੀਆਂ ਇੱਥੇ ਪ੍ਰੋਬਲਮਾਂ ਚੱਲ ਰਹੀਆਂ ਜੀ। ਤੇ ਲਾਸਟ ਵਿੱਚ ਟਾਈਮ ਵੀ ਕਾਫੀ ਹੋ ਗਿਆ, ਤੇ ਬਰਮਿੰਘਮ ਦੀ ਜ਼ਰੂਰ ਆਪਾਂ ਗੱਲ ਕਰ ਲਈਏ, ਜਿੱਥੇ ਕਿ ਇੱਕ ਚੈਰੀਟੇਬਲ ਸੰਸਥਾ ਜਿਹੜੀ ਇੱਕ ਚੱਲ ਰਹੀ ਸੀ ਅਤੇ ਸਿੱਖ ਯੂਥ ਯੂਕੇ ਦੇ ਨਾਂ ਦੇ ਉੱਤੇ, ਉਹਦੇ ਵਿੱਚ ਕਾਫੀ ਜਿਹੜੀ ਅਦਾਲਤ ਨੇ ਪਾਇਆ ਕਿ ਘਪਲੇ ਹੋਏ ਆ, ਅਤੇ ਜਿਹੜੇ ਕੁਛ ਜਿਹੜੇ 2 ਜਣੇ ਆ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਕੁਛ ਦੋਸ਼ ਜਿਹੜੇ ਆ ਉਹਨਾਂ ਦੇ ਉੱਤੇ ਲੱਗੇ ਆ। ਕੀ ਤੁਹਾਨੂੰ ਲੱਗਦਾ ਆ ਵੀ ਜਿਹੜੀ ਸਜ਼ਾ ਦਿੱਤੀ ਗਈ ਹੈ, ਜਾਂ ਇਸ ਗੱਲ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ ਐਜ਼ ਪੰਜਾਬੀ ਹੋਣ ਦੇ ਨਾਤੇ ਜਾਂ ਸਿੱਖ ਹੋਣ ਦੇ ਨਾਤੇ? ਦਲਜੀਤ ਜੀ, ਇਹ ਜਿਹੜੀਆਂ ਸਜ਼ਾਵਾਂ ਹੋਈਆਂ ਵੀਰਵਾਰ ਨੂੰ ਹੋਈਆਂ, ਲੱਗੇ ਵੀਰਵਾਰ ਨੂੰ। ਇਹੀ ਜੇ ਕਿਤੇ ਠੱਗੀ ਮੇਰੇ ਖਿਆਲ ਪੰਜਾਬ 'ਚ ਵੱਜੀ ਹੁੰਦੀ ਜਾਂ ਪੂਰੇ ਭਾਰਤ 'ਚ ਵੱਜੀ ਹੁੰਦੀ, ਮੈਨੂੰ ਲੱਗਦਾ ਉਹ ਪਾਰਟੀਆਂ ਨੇ ਆਪਣੇ ਹਿਸਾਬ ਨਾਲ ਇਹਨੂੰ ਦਬਾ ਦਬੂ ਲੈਣਾ ਸੀਗਾ। ਕੁਛ ਆਮ ਪਬਲਿਕ ਨੂੰ ਪਤਾ ਨਹੀਂ ਲੱਗਣਾ ਸੀ। ਅਦਾਲਤਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕੇਸ ਜਾਣੇ ਨਹੀਂ ਸੀਗੇ। ਬਿਲਕੁਲ। ਹੋਇਆ ਕੀ ਆ, ਪਹਿਲੀ ਗੱਲ ਤਾਂ ਇਹ ਆ ਕਿ ਜੇ ਕਹਿ ਲਓ ਕਿ ਪਹਿਲੀ ਗੱਲ ਤਾਂ ਇਹ ਨਿਕਲ ਕੇ ਸਾਹਮਣੇ ਆਉਂਦੀ ਕਿਉਂਕਿ ਉਹ ਸਿੱਖੀ ਸਰੂਪ ਦੇ ਵਿੱਚ ਨੇ ਜੀ। ਚਲੋ ਆਪਾਂ ਧਰਮ ਨਹੀਂ ਵਿੱਚ ਲੈ ਕੇ ਆਉਂਦੇ, ਕਿਉਂਕਿ 2 ਬੰਦਿਆਂ ਦੇ ਨਾਲ ਆਪਾਂ ਹੁਣ ਪੂਰੇ ਧਰਮ ਨੂੰ ਤਾਂ ਨਹੀਂ ਕਹਿ ਸਕਦੇ ਮਾੜਾ ਆ, ਪਰ ਇਹ ਤਾਂ ਕਹਿਣਾ ਪਊਗਾ ਨਾ ਕਿ ਪੰਜਾਬੀ ਮੂਲ ਦੇ ਸੀਗੇ ਭੈਣ ਭਰਾ। ਇਹ ਸ਼ਬਦ ਤਾਂ ਲਾਉਣਾ ਪਏਗਾ, ਔਰ ਇਹੀ ਸ਼ਬਦ ਸੁਰਖੀਆਂ 'ਚ ਬਣਿਆ ਵੀ ਆ। ਹੁਣ ਇਹ ਪੰਜਾਬੀ ਮੂਲ ਦੇ ਦੋਨੋਂ ਭੈਣ ਭਰਾ ਲੰਮੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਰਹਿੰਦੇ ਆ, ਪੱਕੇ ਹੋਣਗੇ ਇਹ ਪੂਰੇ, ਅਤੇ ਇਹਨਾਂ ਨੇ ਸਿੱਖ ਯੂਥ ਯੂਕੇ ਨਾਂ ਦੀ ਸੰਸਥਾ ਬਣਾਈ ਸੀਗੀ, ਜਿਹਦੇ ਅਪਰੂਵਲ ਦੇ ਲਈ ਇਹਨਾਂ ਨੇ ਟ੍ਰਿਬਿਊਨਲ ਕੋਲ ਭੇਜਿਆ ਸੀਗਾ, ਲੇਕਿਨ ਟ੍ਰਿਬਿਊਨਲ ਨੇ ਕੋਈ ਦਸਤਾਵੇਜ਼ ਮੰਗੇ ਸੀਗੇ, ਇਹਨਾਂ ਨੇ ਉਹ ਜਮ੍ਹਾਂ ਨਹੀਂ ਕਰਾਏ। ਦਸਤਾਵੇਜ਼ ਇਸ ਕਰਕੇ ਮੰਗੇ ਸੀਗੇ ਕਿਉਂਕਿ ਇਹਨਾਂ ਨੇ ਕਿਹਾ ਸੀ ਅਸੀਂ ਚੈਰੀਟੇਬਲ ਇਹ ਸੰਸਥਾ ਬਣਾਉਣੀ ਆ। ਉਹਨਾਂ ਨੇ ਫਿਰ ਹੋਊਗਾ ਉਹਨਾਂ ਦਾ ਮਾਪਦੰਡ, ਉਹਨਾਂ ਨੇ ਕਿਹਾ ਵੀ ਆਹ ਚੀਜ਼ਾਂ ਵੀ ਤੁਹਾਨੂੰ ਦਿਖਾਓ। ਇਹਨਾਂ ਨੇ ਉਹ ਜਮ੍ਹਾਂ ਨਹੀਂ ਕਰਾਏ, ਅਤੇ ਅਸਲ ਦੇ ਵਿੱਚ ਉਹਨਾਂ ਨੇ ਉਸ ਟ੍ਰਿਬਿਊਨਲ ਨੇ ਇਹ ਜਿਹੜੀ ਸਿੱਖ ਯੂਥ ਯੂਕੇ ਨਾਂ ਦੀ ਇਹ ਚੈਰੀਟੇਬਲ ਸੰਸਥਾ ਦੀ ਗੱਲ ਕਰਦੇ ਆ ਨਾ, ਚਲਾ ਰਹੇ ਆ ਹੁਣ ਤੱਕ, ਇਹ ਰਜਿਸਟਰਡ ਹੀ ਨਹੀਂ ਕੀਤੀ, ਇਹਨੂੰ ਮਾਨਤਾ ਨਹੀਂ ਦਿੱਤੀ ਸੀਗੀ। ਲੇਕਿਨ ਇਨੀ ਚੁੱਪ ਚਪੀਤੇ ਉਹ ਜਿਹੜੀ ਨਾ ਹੋਈ ਸੀਗੀ ਉਹਨੂੰ ਦੱਬ ਲਿਆ, ਕਿਉਂਕਿ ਸਬੂਤ ਤਾਂ ਮੂਹਰੇ ਦੇਣ ਹੀ ਹੋਣੇ ਸੀਗੇ, ਮਨਸ਼ਾ ਇਹ ਸੀਗੇ ਕਿ ਪੈਸੇ ਖਾਵਾਂਗੇ ਆਪਾਂ। ਇਹ ਉਸ ਤੋਂ ਬਾਅਦ ਕੰਟੀਨਿਊ ਲੋਕਾਂ ਦੇ ਵਿੱਚ ਵਿਚਰੀ ਜਾ ਰਹੇ ਇਹਨੂੰ ਕਿ ਜੀ ਸੰਸਥਾ ਬਣੀ ਹੋਈ ਹੈ, ਚੈਰੀਟੇਬਲ ਸੰਸਥਾ ਆ, ਅਸੀਂ ਤੁਹਾਡੇ ਲਈ ਇੱਦਾਂ ਕਰਕੇ ਫੰਡਿੰਗ ਇਕੱਠੀ ਕਰਦੇ ਅਤੇ ਇੱਦਾਂ ਕਰਕੇ ਲਗਾਉਂਦੇ ਹਾਂ। ਉਹ ਸਾਰੀ ਮਨੀ ਇਹ ਆਪਣੇ ਖਾਤਿਆਂ 'ਚ, ਆਪਣੇ ਪਰਿਵਾਰ ਦੇ ਖਾਤਿਆਂ 'ਚ, ਜਾਂ ਈਵਨ ਕਿ ਕਹਿੰਦੇ ਵੀ ਇਹਨਾਂ ਨੇ ਮੇਰੇ ਖਿਆਲ 30 ਤੋਂ ਜ਼ਿਆਦਾ ਤਾਂ ਬੈਂਕ ਅਕਾਊਂਟ ਹੀ ਬਣਾਏ ਹੋਏ ਸੀਗੇ, ਉਹਨਾਂ ਦੇ ਵਿੱਚ ਚੁੱਪ ਚਪੀਤੇ ਸਿੱਟੀ ਜਾਂਦੇ ਸੀਗੇ, ਜਾਣੀ ਕਿ ਆਪਣੇ ਪਰਸਨਲ ਯੂਜ਼ ਲਈ ਇਹ ਪੈਸਾ ਲਗਾ ਰਹੇ ਸੀਗੇ। ਉਹ ਹੁਣ ਇਹ ਫੜੇ ਗਏ ਆ। ਸੋ ਕਹਿਣ ਦਾ ਮਤਲਬ ਕੀ ਹੋਇਆ ਕਿ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਕੌਮ ਨੂੰ ਇਹਨਾਂ ਨੇ ਸ਼ਰਮਿੰਦਾ ਕੀਤਾ ਆ, ਔਰ ਉਹ ਵੀ ਵਿਦੇਸ਼ ਦੀ ਧਰਤੀ ਦੇ ਉੱਪਰ। ਬਿਲਕੁਲ। ਹੁਣ ਥੋੜ੍ਹਾ ਜਿਹਾ ਇਹਦੇ ਉੱਪਰ ਆਉਂਦੇ ਆਪਾਂ, ਡਾਟਾ ਇਹਨਾਂ ਦਾ ਮੈਂ ਕੋਸ਼ਿਸ਼ ਕੀਤੀ ਹੈ ਕਿ ਲੈ ਕੇ ਆਵਾਂ। 50,000 ਪਾਉਂਡ ਦੀ ਜੁਰਮਾਨਾ ਧੋਖਾਧੜੀ ਹੈ। ਅੱਛਾ। 50,000 ਪਾਉਂਡ ਦੀ ਧੋਖਾਧੜੀ ਲਗਾਈ ਹੈ। ਹੁਣ ਇਹ ਰੁਪਈਆ ਹੁੰਦਾ ਤਾਂ ਚਲ ਮੰਨਦੇ, ਤਾਂ ਪਾਉਂਡ ਆ, ਪਾਉਂਡ ਦੀ ਕੀਮਤ ਬਹੁਤ ਜ਼ਿਆਦਾ ਆ। ਸੋ ਮਾਮਲਾ ਕਿਹਨਾਂ ਤੇ ਬਣਿਆ? ਮਾਮਲਾ ਬਣਿਆ ਹੈਗਾ ਮਨੀ ਲਾਂਡਰਿੰਗ ਦਾ, ਕਿ ਇੱਕ ਚੈਰੀਟੇਬਲ ਕਮਿਸ਼ਨ ਬਣਾ ਕੇ ਉਹਨੂੰ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਦੇ ਕੇ ਉਹਨੂੰ ਪਰਸਨਲ ਯੂਜ਼ ਲਈ ਵਰਤ ਲਿਆ। ਸੋ ਇਹਦੇ ਵਿੱਚ ਦੋਨੋਂ ਜਾਣੇ ਕੌਣ ਸੀ? ਇੱਕ ਤਾਂ ਸੀਗੀ ਰਾਜਵਿੰਦਰ ਕੌਰ ਲੜਕੀ ਜੀ, ਉਸ ਭਰਾ ਦੀ ਭੈਣ। ਰਾਜਵਿੰਦਰ ਕੌਰ ਬਰਮਿੰਘਮ ਦੇ ਹੈਮਸਟੇਡ ਰੋਡ 'ਤੇ ਰਹਿਣ ਵਾਲੇ ਆ। ਇਹਦਾ ਮਤਲਬ ਇਲਾਕਾ ਬਹੁਤ ਮਹਿੰਗਾ, ਜਿੱਥੇ ਨੇ ਘਰ ਘੂਰ ਵੀ ਆਪਣੇ ਲਾਏ ਹੋਣੇ ਆ। ਅਤੇ ਬਰਮਿੰਘਮ ਕਰਾਊਨ ਕੋਰਟ ਨੇ ਚੋਰੀ ਦੇ 6 ਮਾਮਲਿਆਂ ਵਿੱਚ ਇਹਨੂੰ 2 ਸਾਲ ਅਤੇ 8 ਮਹੀਨੇ ਦੀ ਸਜ਼ਾ ਸੁਣਾਈ ਆ, ਅਤੇ ਮੈਨੂੰ ਲੱਗਦਾ ਇਹ ਵੱਧ ਵੀ ਸਕਦੀ ਆ। ਅਤੇ ਦੂਜਾ ਇਹਦਾ ਜਿਹੜਾ ਭਰਾ ਸੀਗਾ ਉਹ 44 ਸਾਲਾ ਕੁਲਦੀਪ ਸਿੰਘ ਲੇਹਲ, ਠੀਕ ਹੈ ਜੀ। ਚੈਰਿਟੀ ਕਮਿਸ਼ਨ ਨੂੰ ਇਹਨਾਂ ਨੇ ਜਿਹੜੀ ਗਲਤ ਜਾਣਕਾਰੀ ਦਿੱਤੀ ਹੈ ਉਹਦੇ ਲਈ ਇਹਨਾਂ ਨੂੰ ਦੋਸ਼ੀ ਠਹਿਰਾਇਆ ਹੈ ਕਿ ਪੈਸੇ ਆਉਂਦੇ ਗਏ, ਲੇਕਿਨ ਪੈਸਿਆਂ ਦਾ ਵੇਰਵਾ ਕਿਸੇ ਹੋਰ ਢੰਗ ਨਾਲ ਇਹ ਦਿੰਦੇ ਰਹੇ ਆ। ਇਹਨੂੰ 4 ਮਹੀਨੇ ਦੀ ਸਜ਼ਾ ਇਹਨਾਂ ਨੇ ਸੁਣਾਈ ਆ, ਜਿਹਨੂੰ ਕਿ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਸੋ ਇਹਦਾ ਮਤਲਬ ਕਿ ਇਹਨਾਂ ਦੀ ਕੋਈ ਛੁਟਕਾਰਾ ਨਹੀਂ ਹੋਇਆ ਹੈਗਾ, ਅਤੇ ਇਹ ਦੋਨੋਂ ਸੇਮ ਐਡਰੈਸ ਦੇ ਉੱਪਰ ਹੀ ਰਹਿੰਦੇ ਆ ਜੀ। ਪਰ ਇਹ ਤਾਂ ਸਿੱਖਣ ਵਾਲੀ ਗੱਲ ਇਹ ਹੈਗੀ ਕਿ ਸਾਨੂੰ ਆਪਣੀਆਂ ਜਿਹੜੀਆਂ ਲੋੜਾਂ ਆ ਉਹ ਸੀਮਤ ਜ਼ਰੂਰ ਕਰਨੀਆਂ ਚਾਹੀਦੀਆਂ, ਪਰ ਇਹੋ ਜਿਹੀਆਂ ਸੰਸਥਾਵਾਂ ਦੇ ਅਧੀਨ ਜਦੋਂ ਇੱਦਾਂ ਦਾ ਕੋਈ ਕੰਮ ਕਰਦੇ ਆ ਉਹਦੇ ਨਾਲ ਪੂਰੀ
ਜਿਹੜੀ ਕੌਮ ਆ ਉਹਨੂੰ ਨਮੋਸ਼ੀ ਜ਼ਰੂਰ ਚੱਲਣੀ ਪੈਂਦੀ ਆ। ਪਰ ਇਹ ਵੀ ਜ਼ਰੂਰ ਹੈਗਾ ਲਸਾੜਾ ਸਾਹਿਬ ਕਿ ਜਿੱਦਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਟੋਟਲ ਆਖ ਲਈਏ, ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਰਜਿਸਟਰਡ ਹੈ ਨਹੀਂ ਗੀਆਂ, ਪਰ ਉਹ ਵੀ ਫੰਡ ਇਕੱਠਾ ਕਰਦੀਆਂ। ਪਰ ਅਦਾਲਤਾਂ ਦੇ ਵੀ ਇੱਥੇ ਬਾਰੇ ਜਾਈਏ ਜਿਹੜੀਆਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਕਾਫੀ ਨਿਗਾਹ ਰੱਖਦੀਆਂ ਆ ਕਿ ਇਹੋ ਜਿਹੇ ਜਿਹੜੇ ਫਰੋਡ ਆ ਉਹਨਾਂ ਤੋਂ ਬਚਿਆ ਜਾ ਪਾਵੇ। ਅਤੇ ਦੋਸਤੋ, ਸਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਾ ਤੁਸੀਂ ਜ਼ਰੂਰ ਸਾਨੂੰ ਫੀਡਬੈਕ ਦੇ ਸਕਦੇ ਹੋ। ਅਤੇ ਹੁਣ ਆਪਾਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਕੁਛ ਨਵੀਂ ਚਰਚਾ ਦੇ ਨਾਲ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਅਤੇ ਹੁਣ ਮੈਨੂੰ ਦਲਜੀਤ ਸਿੰਘ ਨੂੰ ਅਤੇ ਹਰਜੀਤ ਲਸਾੜਾ ਜੀ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਇੰਡੋਸ ਪ੍ਰਾਈਮ ਦੇ ਵਿੱਚ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।